ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਜਿਹੜੇ ਸਾਈਡ ਬੈਂਡ ਵਾਲੇ ਸਾਡੇ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ, ਟਰਲਕ ਤੇ ਆਈਫੋਨ ਤੇ ਐਂਡਰਾਇਡਸ ਦੀ ਐਪ ਦੇ ਰਾਹੀਂ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 28 ਤਰੀਕ ਆ ਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰ, ਕਲੋਵਿਸ, ਬਿੰਦਰ, ਧਾਲੀਵਾਲ, ਰਮਿੰਦਰ, ਬਸਰਾ, ਗੁਰਮੇਲ, ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਤੂਰ ਟਰੱਕਿੰਗ, ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ, ਫਰੈਜ਼ਨੋ, ਬੂਟਾ ਸਿੰਘ, ਜੌਹਲ, ਲਿਨਵੁੱਡ ਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹੀ ਹੋਈ ਆ। ਇੱਥੇ ਤੁਸੀਂ ਹੰਡਾਈ ਦੇ ਨਵੇਂ ਡਰਾਈਵ ਐਂਡ ਰੀਫਰਸ ਜਿਹੜੇ ਟ੍ਰੇਲਰਸ ਖਰੀਦ ਸਕਦੇ ਹੋ ਤੇ ਨਾਲ ਹੀ ਹੋਰ ਵੀ ਬਹੁਤ ਵੱਡੀ ਇਨਵੈਂਟਰੀ ਆ। ਨਵੇਂ ਪੁਰਾਣੇ ਟ੍ਰੇਲਰਸ ਖਰੀਦਣ ਦੇ ਲਈ ਇਹਨਾਂ ਨੂੰ ਸੰਪਰਕ ਕਰੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ 909 786 8008 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਤੇ ਅੱਜ ਦੀਆਂ ਪਹਿਲੀਆਂ ਖਬਰਾਂ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਪਹਿਲੀ ਖਬਰ ਜਿਹੜੀ ਆ ਰਹੀ ਆ, ਸਟਾਰਬਕ ਦੇ ਜਿਹੜੇ ਹੈਗੇ ਆ ਫਾਰਮਰ CEO, ਉਹ ਕਹਿੰਦੇ ਵੀ ਮੈਂ ਐਜ਼ ਏ ਇੰਡੀਪੈਂਡੈਂਟ ਜਿਹੜਾ ਆ 2020 ਦੀ ਜਿਹੜੀ ਵਾਈਟ ਹਾਊਸ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਆ ਉਹਦੇ ਲਈ ਰਨ ਕਰਾਂਗਾ। ਹਾਵਰਡ ਸ਼ੁਲਜ਼ ਨੇ ਇਹ ਜਿਹੜੀ ਆ ਸਟੇਟਮੈਂਟ ਦਿੱਤੀ ਹੈਗੀ ਆ ਵੀ ਮੈਂ ਐਜ਼ ਏ ਇੰਡੀਪੈਂਡੈਂਟ ਰਨ ਕਰੂੰਗਾ ਕਿਉਂਕਿ ਵਾਸ਼ਿੰਗਟਨ ਦੇ ਵਿੱਚ ਜਿਹੜਾ ਪਾਰਟੀਆਂ ਦਾ ਹੀ ਬੋਲਬਾਲਾ ਹੈਗਾ ਆ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਵੀ ਕਾਫੀ ਜਿੱਦਾਂ ਸਖਤ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਟਵੀਟ ਛੱਡਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਤੇਰੇ ਕੋਲ ਗਟਸ ਹੈਗੇ ਆ ਤੇ ਫਿਰ ਰਨ ਕਰ, ਪਰ ਮੈਨੂੰ ਲੱਗਦਾ ਨਹੀਂ ਵੀ ਤੇਰੇ ਕੋਲ ਜਿਹੜੇ ਇੱਦਾਂ ਇਲੈਕਸ਼ਨ ਦੇ ਵਿੱਚ ਰਨ ਕਰਦੇ ਐਜ਼ ਏ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਗਟਸ ਹੈਗੇ ਆ। ਤੇ ਨਾਲ ਹੀ ਉਹਨਾਂ ਨੂੰ ਟੌਂਟ ਕਰ ਦਿੱਤਾ ਵੀ ਮੈਨੂੰ ਲੱਗਦਾ ਵੀ ਜਿਹੜੇ ਸਟਾਰਬਕ ਵਾਲੇ ਆ ਉਹ ਜਿਹੜਾ ਟਰੰਪ ਟਾਵਰ ਆ ਜਿਹਦੇ ਵਿੱਚ ਉਹਨਾਂ ਦੀ ਲੋਕੇਸ਼ਨ ਆ ਉਹ ਰੈਂਟ ਪੇ ਕਰ ਰਹੇ ਆ ਕਿ ਨਹੀਂ ਕਰ ਰਹੇ ਜੀ। ਸੋ ਇੱਦਾਂ ਜਿਹੜਾ ਆ ਉਹਨਾਂ ਨੇ ਇਸ ਦੇ ਉੱਤੇ ਦਿੱਤਾ ਆ। ਸੋ ਹਾਵਰਡ ਸ਼ੁਲਟਸ ਜਿਹੜੇ ਆ ਜਿੱਦਾਂ ਤੁਸੀਂ ਦੱਸਿਆ ਆ ਵੀ ਦੇਖਦੇ ਆ ਵੀ ਜੇ ਇੰਡੀਪੈਂਡੈਂਟ ਰਨ ਕਰਦੇ ਆ ਤਾਂ ਕੀ ਹੋਊਗਾ। ਇੱਕ ਇਸ ਦੇ ਨਾਲ ਜੁੜੀ ਹਰਜੋਤ ਸਿੰਘ ਜੀ ਇਹੀ ਖਬਰ ਸੀ, ਡੈਮੋਕ੍ਰੇਟ ਵਾਲੇ ਜਿਹੜੇ ਕਈ ਜਣੇ ਇਹ ਕਹਿ ਰਹੇ ਆ ਵੀ ਜੇ ਹਾਵਰਡ ਸ਼ੁਲਟਸ ਰਨ ਕਰਦੇ ਨੇ ਤਾਂ ਉਹ ਜਿਹੜੇ ਕਹਿੰਦੇ ਵੀ ਕਿਤੇ ਨਾ ਕਿਤੇ ਹੈਲਪ ਕਰਨਗੇ ਇੱਕ ਹਿਸਾਬ ਦੇ ਨਾਲ ਡੋਨਲਡ ਟਰੰਪ ਨੂੰ। ਵੀ ਬਹੁਤ ਸਾਰੀਆਂ ਜਿਹੜੀਆਂ ਕਹਿ ਲਓ ਵੀ ਮਿਡ ਵਾਲੀਆਂ ਵਿਚਕਾਰ ਵਾਲੀਆਂ ਵੋਟਾਂ, ਸਵਿੰਗ ਵੋਟ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਕਈ ਲੋਕ ਜਿਹੜੇ ਇਹਨਾਂ ਨੂੰ ਪਾ ਸਕਦੇ ਹਾਂ। ਪਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਦੇਖਿਆ ਗਿਆ ਆ ਵੀ ਜਿੰਨੇ ਵੀ ਕੋਈ ਇੰਡੀਪੈਂਡੈਂਟ ਜਿਹੜੇ ਜ਼ਿਆਦਾਤਰ ਕੋਈ ਕੈਂਡੀਡੇਟਸ ਹੋਏ ਆ ਉਹਨਾਂ ਨੂੰ ਬਹੁਤੀ ਸਫਲਤਾ ਜਿਹੜੀ ਆ ਉਹ ਪ੍ਰਾਪਤ ਨਹੀਂ ਹੁੰਦੀ। ਕੁਛ ਕੁ ਸੈਨੇਟਰਸ ਜ਼ਰੂਰ ਵੱਖ-ਵੱਖ ਜਿਹੜੇ ਸੂਬਿਆਂ ਦੇ ਵਿੱਚ ਜਿਹੜੇ ਜਿੱਤਣ ਦੇ ਵਿੱਚ ਕਾਮਯਾਬ ਰਹੇ ਨੇ, ਪਰ ਪੂਰੇ ਮੁਲਕ ਦੇ ਵਿੱਚ ਜਿਹੜੀ ਆ ਕਿਸੇ ਇੰਡੀਪੈਂਡੈਂਟ ਨੂੰ ਜਿਹੜਾ ਜਿਹਨੂੰ ਕੋਈ ਕਿਸੇ ਪਾਰਟੀ ਦਾ ਸਮਰਥਨ ਨਾ ਹੋਵੇ ਵੀ ਉਸ ਦੀ ਜਿੱਤ ਜਿਹੜੀ ਹੋਵੇ ਉਹ ਕਾਫੀ ਜ਼ਿਆਦਾ ਇੱਕ ਨਾਮੁਮਕਿਨ ਵਾਲਾ ਹਿਸਾਬ ਆ। ਸਿਆਸਤ ਦੇ ਵਿੱਚ ਕੁਛ ਵੀ ਹੋ ਸਕਦਾ ਆ ਪਰ ਮੁਸ਼ਕਿਲ ਜਿਹੜਾ ਇਸ ਦੇ ਵਿੱਚ ਲੱਗੂਗਾ। ਉੱਧਰ ਜਿਹੜੇ ਆ ਜੇ ਆਪਾਂ ਪ੍ਰੈਜ਼ੀਡੈਂਸ਼ੀਅਲ ਕੈਂਪੇਨਸ ਦੀ ਜਿਹੜੀ ਗੱਲ ਕਰੀਏ ਵੀ ਨੋਮੀਨੇਸ਼ਨਸ ਦੀ ਆਪਾਂ ਜੇ ਗੱਲ ਕਰੀਏ ਵੀ ਅੱਗੇ ਤੋਂ ਅੱਗੇ ਜਿਹੜੇ ਕੈਂਡੀਡੇਟਸ ਜਿਹੜੇ ਆ ਰਹੇ ਆ ਅਤੇ ਇਹ ਵੀ ਹਰਜੋਤ ਸਿੰਘ ਜੀ ਕਿਆਸ ਰਹੀਆਂ ਲੱਗ ਰਹੀਆਂ ਸੀ ਵੀ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਬਰਨੀ ਸੈਂਡਰਸ ਜਿਹੜੇ ਆ ਦੁਬਾਰਾ ਆਪਣਾ ਜਿਹੜਾ ਕੈਂਪੇਨ ਆ ਉੱਧਰ
ਰਨ ਕਰ ਸਕਦੇ ਆ। ਸੋ 2020 ਦੇ ਵਿੱਚ ਸੋ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਹਰਜੋਤ ਸਿੰਘ ਜੀ ਉੱਥੇ ਲੜਾਈ ਇਹਨਾਂ ਦੀ ਆਪਸੀ ਜਿਹੜੀ ਹੈ ਡੈਮੋਕ੍ਰੇਟ ਪਾਰਟੀ ਦੀ ਦੇਖਣ ਵਾਲੀ ਹੋਊਗੀ, ਕਿਉਂਕਿ ਮੈਦਾਨ ਖਾਲੀ ਆ ਅਤੇ ਹਰ ਇੱਕ ਜਾਣਾ ਜਿਹੜਾ ਹੈ ਉਸ ਮੈਦਾਨ ਦੇ ਵਿੱਚ ਕੁੱਦਣਾ ਚਾਹੁੰਦਾ ਆ ਅਤੇ 2020 ਦੇ ਵਿੱਚ ਉਹ ਰਾਸ਼ਟਰਪਤੀ ਬਣਨ ਦੀਆਂ ਜਿਹੜੀਆਂ ਕਹਿ ਲਓ ਵੀ ਸੁਪਨੇ ਲਈ ਜਿਹੜੇ ਉਸ ਮੈਦਾਨ ਦੇ ਵਿੱਚ ਉਤਰ ਰਹੇ ਆ। ਸੋ ਦੇਖਦੇ ਹਾਂ ਕੀ ਬਣਦਾ ਆ। ਕੱਲ੍ਹ ਕਮਲਾ ਹੈਰਿਸ ਨੇ ਓਕਲੈਂਡ ਦੇ ਵਿੱਚ ਇੱਕ ਜਿਹੜੀ ਰੈਲੀ ਕਰਕੇ ਆਪਣੇ 2020 ਕੈਂਪੇਨ ਦੀ ਇੱਕ ਹਿਸਾਬ ਦੇ ਨਾਲ ਅਧਿਕਾਰਤ ਘੋਸ਼ਣਾ ਜਿਹੜੀ ਆ ਉਹ ਉੱਥੇ ਕੀਤੀ ਸੀਗੀ। ਜੀ, ਸੋ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਆ ਵੀ ਹੁਣ ਆਲਰੇਡੀ ਸਾਡੇ ਕੋਲ ਇੱਕ ਬਿਲੀਅਨੀਅਰ ਜਿਹੜਾ ਪ੍ਰੈਜ਼ੀਡੈਂਟ ਹੈਗਾ, ਅਸੀਂ ਨਹੀਂ ਚਾਹੁੰਦੇ ਇੱਕ ਹੋਰ ਬਿਲੀਅਨੀਅਰ ਜਿਹੜਾ ਇਲੈਕਸ਼ਨ ਲਈ ਰਨ ਕਰੇ। ਤੇ ਇਹ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਹੋ ਸਕਦਾ ਵੀ ਉਹ ਸਪੋਇਲਰ ਦੋਨੋਂ ਹੀ ਕਿਤੇ ਅਖਬਾਰੀ ਬਿਆਨਬਾਜ਼ੀ ਜਾਂ ਮੀਡੀਆ 'ਚ ਨਾ ਕਰਦੇ ਹੋਣ, ਦੋਨੋਂ ਹੀ ਰਲੇ ਹੋਏ ਹੋਣ ਵੀ ਜਿਹਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਫਾਇਦਾ ਹੋਏਗਾ ਜੇ ਜਿਹੜਾ ਆ ਸਟਾਰਬਕਸ ਦਾ ਫਾਰਮਰ CEO ਐਜ਼ ਏ ਇੰਡੀਪੈਂਡੈਂਟ ਰਨ ਕਰਦਾ ਆ। ਯਾ ਸੋ ਯੂ ਨੈਵਰ ਨੋ ਜਿਹੜਾ ਆ ਵੀ ਉੱਥੇ ਕੀ ਜਿਹੜਾ ਹੋ ਸਕਦਾ ਆ। ਸੋ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰੀਏ, ਜੇ ਆਪਾਂ ਸਰਕਾਰ ਦੇ ਉੱਤੇ ਜੇ ਗੱਲ ਕਰੀਏ, ਬੀਤੇ ਵੀਕਐਂਡ ਦੇ ਉੱਤੇ ਜਿਹੜਾ ਇੱਕ 3 ਵੀਕ ਦੇ ਲਈ ਜਿਹੜੀ ਫੈਡਰਲ ਸਰਕਾਰ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਭੱਤੇ ਜਿਹੜੇ ਉਹ ਦਿੱਤੇ ਗਏ ਆ। ਬਹੁਤ ਸਾਰੇ ਜਿਹੜੀਆਂ ਸੰਸਥਾਵਾਂ ਆ, ਬਹੁਤ ਸਾਰੇ ਡਿਪਾਰਟਮੈਂਟ ਨੇ ਸਰਕਾਰ ਦੇ ਉਹ ਅੱਜ ਜਿਹੜੇ ਆ ਖੁੱਲ੍ਹ ਚੁੱਕੇ ਨੇ ਅਤੇ ਬਹੁਤ ਸਾਰੇ ਜਿਹੜੇ ਲੋਕ ਫਰਲੋ 'ਤੇ ਸੀਗੇ ਉਹ ਵਾਪਸ ਜਿਹੜੇ ਆਏ ਨੇ ਅਤੇ ਜਿਹੜੇ ਵਿਦਆਊਟ ਪੇ ਸੀਗੇ ਉਹਨਾਂ ਨੂੰ ਹੁਣ ਪੇ ਚੈੱਕ ਜਿਹੜੇ ਪੁਰਾਣੇ ਆ ਉਹ ਵੀ ਜਿਹੜੇ ਉਹ ਮਿਲ ਜਾਣਗੇ। ਸੋ ਉਹਦੇ ਨਾਲ ਇਹ ਹਰਜੋਤ ਸਿੰਘ ਜੀ ਹੋਊਗਾ ਚਲੋ 3 ਹਫ਼ਤੇ ਤੱਕ ਤਾਂ ਚਲੋ ਮਸਲਾ ਥੋੜ੍ਹਾ ਸੁਲਝਿਆ ਆ, ਪਰ ਇਹ ਆ ਵੀ ਅਗਲੀ ਸ਼ਟਡਾਊਨ ਵੀ ਬਹੁਤੀ ਦੂਰ ਨਹੀਂ ਆ ਜੇ, ਕਿਉਂਕਿ ਜਿਹੜਾ ਬਾਰਡਰ ਵਾਲ ਨੂੰ ਲੈ ਕੇ ਜਿਹੜਾ ਮਸਲਾ ਚੱਲਿਆ ਸੀਗਾ, ਜਿਹੜੇ ਰਾਸ਼ਟਰਪਤੀ ਟਰੰਪ ਕਹਿ ਰਹੇ ਨੇ ਵੀ ਉਹਨਾਂ ਨੂੰ ਤਕਰੀਬਨ $6 ਬਿਲੀਅਨ $5.7 ਬਿਲੀਅਨ ਦੀ ਜਿਹੜੀ ਫੰਡਿੰਗ ਚਾਹੀਦੀ ਆ ਬਾਰਡਰ ਵਾਲ ਦੇ ਲਈ, ਉਸ ਨੂੰ ਕੀਤੇ ਬਗੈਰ ਉਹ ਕਿਸੇ ਬਜਟ ਨੂੰ ਜਿਹੜਾ ਉਹ ਪਾਸ ਨਹੀਂ ਕਰਨਗੇ। ਪਰ ਕਿਉਂਕਿ ਤਕਰੀਬਨ 35 ਦਿਨ ਤੱਕ ਗੌਰਮੈਂਟ ਜਿਹੜੀ ਉਹ ਸ਼ਟਡਾਊਨ ਰਹੀ ਅਤੇ ਪਹਿਲੇ ਦਿਨ ਵਾਲੀ ਜਿਹੜੀ ਚੀਜ਼ ਦੇ ਉੱਤੇ ਹੀ ਕਹਿੰਦੇ ਬਾਅਦ ਦੇ ਵਿੱਚ ਉਹ ਫੈਡਰਲ ਗੌਰਮੈਂਟ ਜਿਹੜੀ ਹੈ ਰੀਓਪਨ ਦੁਬਾਰਾ ਕੀਤੀ ਗਈ ਆ ਅਤੇ ਹੁਣ ਅਗਲੇ ਜਿਹੜੇ ਆ 2.5 ਅਤੇ 3 ਹਫ਼ਤੇ ਜਿਹੜੇ ਬਚੇ ਆ। ਸੋ ਦੇਖਦੇ ਹਾਂ ਇਹਨਾਂ ਦੇ ਵਿੱਚ ਜਿਹੜੇ ਇਲੈਕਟਿਡ ਜਿਹੜੇ ਰਾਸ਼ਟਰਪਤੀ ਅਤੇ ਇਲੈਕਟਿਡ ਜਿਹੜੇ ਕਾਂਗਰੈਸ਼ਨਲ ਰਿਪਰੈਜ਼ੈਂਟੇਟਿਵਜ਼ ਨੇ ਉਹਨਾਂ ਦੀ ਆਪਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੱਲਬਾਤ ਹੋਊਗੀ, ਕੀ ਨੈਗੋਸੀਏਸ਼ਨ ਕਿਸੇ ਪਾਸੇ ਵੱਲ ਨੂੰ ਵੱਧ ਸਕੂਗੀ। ਜਦੋਂ 1 ਮਹੀਨੇ ਤੋਂ ਵੱਧ ਹਰਜੋਤ ਸਿੰਘ ਜੀ ਸਰਕਾਰ ਬੰਦ ਰਹੀ ਆ, ਗੌਰਮੈਂਟ ਬੰਦ ਰਹੀ ਆ, ਉਹਨਾਂ ਦੇ ਵਿੱਚ ਇਹ ਨੈਗੋਸ਼ੀਏਸ਼ਨ ਕਰਨ ਦੇ ਵਿੱਚ ਦੋਨੋਂ ਧਿਰਾਂ ਜਿਹੜੀਆਂ ਆ ਉਹ ਕਾਮਯਾਬ ਨਾ ਹੋ ਸਕੀਆਂ। ਸੋ ਦੇਖਦੇ ਹਾਂ ਵੀ ਇਹਨਾਂ 3 ਹਫ਼ਤਿਆਂ ਦੇ ਵਿੱਚ ਕਿਹੜਾ ਚੰਨ ਜਿਹੜਾ ਉਹ ਚਾੜਨਗੇ। ਅਤੇ ਕਈ ਜਿਹੜੇ ਰਿਪਰੈਜ਼ੈਂਟੇਟਿਵ ਇਹ ਚਾਹੁੰਦੇ ਨੇ ਵੀ ਕਾਂਗਰਸ ਦੇ ਵਿੱਚ ਕੁਛ ਇੱਕ ਅਜਿਹਾ ਬਿੱਲ ਜਿਹੜਾ ਉਹ ਪਾਸ ਹੋਵੇ ਜਿਸ ਦੇ ਚੱਲਦਿਆਂ ਵੀ ਜਿਹੜੀ ਸਰਕਾਰ ਜਿਹੜੀ ਸ਼ਟਡਾਊਨ ਆ ਉਹ ਨਾ ਹੋਵੇ। ਵੀ ਹਾਂ ਜੇ ਤੁਹਾਡੇ ਮਸਲੇ ਆਪਸੀ ਜਿਹੜੇ ਨਹੀਂ ਸੁਲਝ ਰਹੇ, ਕਿਸੇ ਪਾਸੇ ਫੰਡਿੰਗ ਨੂੰ ਲੈ ਕੇ ਕੋਈ ਸਮੱਸਿਆ, ਉਹ ਇੱਕ ਵੱਖਰੇ ਤੌਰ ਦੇ ਉੱਤੇ ਉਸ ਦਾ ਹੱਲ ਜਿਹੜਾ ਹੋਵੇ, ਰਾਦਰ ਦੈਨ ਜਿਹੜਾ ਗੌਰਮੈਂਟ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਆਪਣਾ ਬਲੀ ਦਾ ਬੱਕਰਾ ਜਿਹੜਾ ਆ ਉਹ ਬਣਾਇਆ ਜਾਵੇ। ਜੀ, ਅਗਲੀ ਖਬਰ ਵੱਲ ਚਲੀਏ। 75% ਜਿਹੜਾ US ਆ ਕਹਿੰਦੇ ਵੀ ਉੱਥੇ ਜਿਹੜਾ ਫਰੀਜ਼ਿੰਗ ਟੈਂਪਰੇਚਰ ਆ ਬਿਲੋ 0 ਹੋਊਗਾ। ਸ਼ਿਕਾਗੋ ਦੇ ਵਿੱਚ ਕਾਫੀ ਜਿਹੜਾ ਬੁਰਾ ਹਾਲ ਚੱਲ ਰਿਹਾ ਹੈਗਾ ਆ। 25 ਸਾਲਾਂ ਦੇ ਇਤਿਹਾਸ ਦੇ ਵਿੱਚ ਸ਼ਿਕਾਗੋ ਕਹਿੰਦੇ ਸਭ ਤੋਂ ਕੋਲਡੈਸਟ ਹੋਊਗਾ, ਕਹਿੰਦੇ 27 ਡਿਗਰੀ ਬਿਲੋ 0 ਹੋਊਗਾ ਤੇ ਬੁੱਧਵਾਰ ਨੂੰ 15 ਡਿਗਰੀ ਬਿਲੋ 0 ਹੋਊਗਾ। ਅਪਰ ਮਿਡ ਵੈਸਟ ਤੇ ਗ੍ਰੇਟ ਲੇਕਸ ਦੇ ਵਿੱਚ ਜਿਹੜਾ ਟੈਂਪਰੇਚਰ ਹੈਗਾ ਆ ਉਹ 20 to 40 ਡਿਗਰੀ ਬਿਲੋ ਜਿਹੜਾ 0 ਚੱਲ ਰਿਹਾ ਹੈਗਾ। ਤੇ ਜਦੋਂ ਕਹਿੰਦੇ ਹਵਾਵਾਂ ਚੱਲਣੀਆਂ ਆ ਉਹਦੇ ਨਾਲ 35 ਤੋਂ 50 ਡਿਗਰੀ ਜਿਹੜਾ ਬਿਲੋ 0 ਇਹ ਟੈਂਪਰੇਚਰ ਜਾ ਸਕਦਾ ਹੈਗਾ ਆ। ਸੋ ਮਿਡ ਵੈਸਟ ਦੀਆਂ ਸਟੇਟਸ ਤੇ ਜਿਹੜੀਆਂ ਖਾਸ ਕਰਕੇ ਗ੍ਰੇਟ ਲੇਕਸ ਵਾਲਾ ਏਰੀਆ ਹੈਗਾ ਆ ਤੇ ਕੋਲਡ ਕਹਿੰਦੇ ਇੰਨੀ ਜ਼ਿਆਦਾ ਆ ਵੀ ਕੋਈ ਉਹਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਵੀਅਰ ਨਹੀਂ ਕਰ ਸਕਦਾ। ਅਟਲਾਂਟਾ ਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਜਿਹੜੇ ਹਜ਼ਾਰਾਂ ਦੇ ਹਿਸਾਬ ਨਾਲ ਫੁੱਟਬਾਲ ਦੇ ਫੈਨ ਸੀਗੇ, ਉਹਨਾਂ ਨੇ ਜਿਹੜੇ ਸੁਪਰਬਾਲ ਦੇ ਲਈ ਤਿਆਰੀ ਕਰ ਰਹੇ ਹੈਗੇ ਆ, ਜਿੱਥੇ ਜਾਣਾ ਆ ਉੱਥੇ ਵੀ ਕਹਿੰਦੇ ਜਿਹੜਾ ਮੰਗਲਵਾਰ ਨੂੰ ਜਿਹੜਾ ਟੈਂਪਰੇਚਰ ਆ ਉਹ ਕਾਫੀ ਡਾਊਨ ਹੋਊਗਾ ਤੇ 2 ਇੰਚ ਤੱਕ ਜਿਹੜੀ ਸਨੋ ਪੈ ਸਕਦੀ ਹੈਗੀ ਆ। ਜਾਰਜੀਆ ਸਟੇਟ ਦੇ ਵਿੱਚ ਲਗਭਗ ਸਾਰੇ ਆਫਿਸਿਸ ਜਿਹੜੇ ਆ ਗਵਰਨਰ ਬ੍ਰਾਇਨ ਕੈਂਪ ਵੱਲੋਂ ਕਲੋਜ਼ ਕਰ ਦਿੱਤੇ ਗਏ ਹੈਗੇ ਆ ਤੇ ਵੀਕਐਂਡ ਤੇ ਕਹਿੰਦੇ ਵੀ ਜਿਹੜਾ ਟੈਂਪਰੇਚਰ ਆ ਮੁੜ ਕੇ ਫਿਰ ਉੱਪਰ ਨੂੰ ਜਾਣਾ ਸ਼ੁਰੂ ਹੋ ਜਾਊਗਾ। ਜੀ ਬਿਲਕੁਲ। ਸੋ ਅਗਲੇ ਜਿਹੜੇ ਹਰਜੋਤ ਸਿੰਘ ਜੀ ਐਤਵਾਰ ਨੂੰ ਜਿਹੜੀ ਸੁਪਰ ਬੋਲ ਦੀ ਗੇਮ 3
ਜਿਹੜਾ ਫਰਵਰੀ ਨੂੰ ਆ ਉਹ ਖੇਡੀ ਜਾਣੀ ਆ। ਨਿਊ ਇੰਗਲੈਂਡ ਪੈਟਰੀਅਟਸ ਅਤੇ ਲਾਸ ਐਂਜਲਸ ਰੈਮਜ਼ ਉਹਨਾਂ ਦੇ ਦਰਮਿਆਨ ਜਿਹੜਾ ਮੁਕਾਬਲਾ ਆ ਉਹ ਹੋਵੇਗਾ। ਸੋ ਦੇਖਦੇ ਹਾਂ, ਜਿੱਦਾਂ ਤੁਸੀਂ ਦੱਸਿਆ ਵੀ ਕਾਫੀ ਜ਼ਿਆਦਾ ਜਿਹੜਾ ਟੈਂਪਰੇਚਰ ਡਾਊਨ ਵੱਲ ਨੂੰ ਜਿਹੜੀ ਸਥਿਤੀ ਆ ਉਹ ਬਣੀ ਹੋਈ ਆ। ਸੋ ਖਾਸ ਕਰਕੇ ਜਿਹੜੇ ਟਰੱਕਰਸ ਵਗੈਰਾ ਵੀ ਆ ਉਹ ਉੱਧਰ ਜਦੋਂ ਜਾਣਗੇ ਤਾਂ ਕਾਫੀ ਜਿਹੜੇ ਬਰਫਬਾਰੀ ਅਤੇ ਬਲੈਕ ਆਈਸ ਅਤੇ ਹੋਰ ਪਤਾ ਨਹੀਂ ਕਈ ਕੁਛ ਜਿਹੜਾ ਆ ਉੱਥੇ ਤੁਹਾਨੂੰ ਜਿਹੜਾ ਮਿਲ ਸਕਦਾ। ਅਤੇ ਆਮ ਲੋਕ ਜਿਹੜੇ ਉੱਥੇ ਰਹਿ ਰਹੇ ਨੇ ਉਹ ਵੀ ਕਹਿੰਦੇ ਆ ਵੀ ਇੱਕ ਹਿਸਾਬ ਦੇ ਨਾਲ ਘਰਾਂ 'ਚ ਹੀ ਲਓ, ਜੇ ਬਹੁਤੀ ਜ਼ਰੂਰਤ ਹੈ ਤਾਂ ਹੀ ਬਾਹਰ ਜਾਓ, ਨਾ ਹੀ ਨਿਕਲਿਆ ਜਾਵੇ ਤਾਂ ਜਿਹੜੀ ਉੱਥੇ ਚੰਗੀ ਗੱਲ ਆ। ਸੋ ਪੋਲਰ ਵੋਰਟੈਕਸ ਜਿਹੜਾ ਆ ਉੱਥੇ ਪਲੰਜ ਜਿਹੜਾ ਹੋਵੇਗਾ US ਦੇ ਵਿੱਚ ਜਿਹੜਾ ਉਹ ਆਵੇਗਾ, ਜਿਸ ਕਰਕੇ ਕਾਫੀ ਜ਼ਿਆਦਾ ਜਿਹੜੀਆਂ ਠੰਡਾਂ ਆ ਉੱਥੇ ਦੇਖਣ ਨੂੰ ਮਿਲਣਗੀਆਂ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ -50 ਡਿਗਰੀ ਤੱਕ ਜਿਹੜਾ ਆ ਉਹ ਟੈਂਪਰੇਚਰ ਤਾਪਮਾਨ ਜਿਹੜਾ ਆ ਉਹ ਜਾ ਸਕਦਾ ਹੈਗਾ ਆ ਜੀ। ਅਤੇ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਆਇਓਵਾ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਆ ਰਹੀ ਆ ਵੀ ਉੱਥੇ ਦਾ ਇੱਕ ਜਿਹੜਾ ਬੱਚਾ ਆ ਉਸ ਦੀ ਲਾਸ਼ ਜਿਹੜੀ ਆ ਉਹ ਬਰਾਮਦ ਜਿਹੜੀ ਉਹ ਹੋਈ ਆ। ਅਤੇ ਉਹ ਕਹਿੰਦੇ ਵੀ ਘਰੋਂ ਜਿਹੜਾ ਆ ਉਹ ਲੜ ਕੇ ਜਿਹੜਾ ਆ ਉਹ ਚਲਾ ਗਿਆ ਸੀਗਾ। ਸੋ ਆਇਓਵਾ ਦੇ ਵਿੱਚ ਜਿਹੜੀ ਇਹ ਇੱਕ ਘਟਨਾ ਵਾਪਰੀ ਆ ਅਤੇ ਬੜੀ ਮੰਦਭਾਗੀ ਗੱਲ ਆ। ਅਤੇ ਕਹਿੰਦੇ ਇੱਕ ਸੈੱਲ ਫੋਨ ਨੂੰ ਲੈ ਕੇ ਉਸ ਬੱਚੇ ਨੇ ਜਿਹੜਾ ਆ ਘਰੋਂ ਜਿਹੜਾ ਉਹ ਤੁਰ ਗਿਆ ਅਤੇ ਬਾਅਦ ਦੇ ਵਿੱਚ ਉਸ ਦੇ ਮੌਤ ਦੀ ਖਬਰ ਜਿਹੜੀ ਆਈ ਹੈ। 13 ਸਾਲਾਂ ਦਾ ਜਿਹੜਾ ਇਹ ਬੱਚਾ ਸੀ, ਕੌਰੀ ਬਰਾਊਨ, ਮਾਰਸ਼ਲ ਟਾਊਨ ਆਇਓਵਾ ਦੇ ਵਿੱਚ ਇਹ ਰਹਿਣ ਵਾਲਾ ਸੀਗਾ ਅਤੇ ਬੀਤੇ ਮੰਗਲਵਾਰ ਤੋਂ ਜਿਹੜਾ ਆ ਉਹ ਲਾਪਤਾ ਸੀ। ਅਤੇ ਬਾਅਦ ਦੇ ਵਿੱਚ ਜਿਹੜੇ ਸਰਚ ਕਰ ਰਹੇ ਸੀਗੇ, ਲੱਭਣ ਵਾਲੀ ਜਿਹੜੀ ਦਸਤਾ ਸੀਗਾ, ਉਹਨਾਂ ਨੂੰ ਉਸ ਦੀ ਜਿਹੜੀ ਲਾਸ਼ ਜਿਹੜੀ ਆ ਉਹ ਬੋਡੀ ਜਿਹੜੀ ਆ ਉਹ ਬਰਾਮਦ ਹੋਈ ਆ। ਘਰ ਤੋਂ ਤਕਰੀਬਨ ਜਿਹੜਾ 1.5 ਮੀਲ ਦੂਰ ਇਸ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਆ। ਸੋ ਪੁਲਿਸ ਜਿਹੜੀ ਇਸ ਦੀ ਹੁਣ ਜਾਂਚ ਜਿਹੜੀ ਆ ਉਹ ਕਰ ਰਹੀ ਆ। ਅਤੇ ਉੱਦਾਂ ਉਹਨਾਂ ਨੇ ਮੁੱਢਲੀ ਜਾਂਚ ਦੇ ਵਿੱਚ ਇੰਨਾ ਕੁ ਜਿਹੜਾ ਉਹ ਗੱਲ ਆਖੀ ਆ ਵੀ ਕਿਸੇ ਤਰੀਕੇ ਦੀ ਕੋਈ ਕ੍ਰਿਮੀਨਲ ਐਕਟੀਵਿਟੀ ਇਸ ਦੇ ਨਾਲ ਤਾਂ ਨਹੀਂ ਜਿਹੜੀ ਉਹ ਲੱਗ ਰਹੀ। ਸੋ ਹੁਣ ਇਹ ਨਹੀਂ ਪਤਾ ਵੀ ਇਸ ਬੱਚੇ ਦੀ ਮੌਤ ਜਿਹੜੀ ਉਹ ਕਿੱਦਾਂ ਜਿਹੜੀ ਉਹ ਹੋਈ ਆ। ਅਤੇ ਦੇਖੋ, ਘਰੋਂ ਲੜ ਕੇ ਗਿਆ, ਸੈੱਲਫੋਨ ਨਾ ਮਿਲਣ ਕਰਕੇ, ਅਤੇ ਘਰ ਜਿਹੜਾ ਛੱਡ ਕੇ ਤੁਰ ਗਿਆ ਅਤੇ ਬਾਅਦ ਦੇ ਵਿੱਚ ਉਸ ਦੇ ਨਾਲ ਇਹ ਭਾਣਾ ਜਿਹੜਾ ਉਹ ਵਾਪਰ ਗਿਆ। ਸੋ ਬੱਚੇ ਵੀ ਨਾ ਕਈ ਵਾਰੀ ਹੱਦੋਂ ਵੱਧ ਕਰ ਦਿੰਦੇ ਆ। ਮਾਪੇ ਟਰਾਈ ਕਰਦੇ ਨੇ ਸਾਰਾ ਕੁਛ ਉਹਨਾਂ ਨੂੰ ਚੀਜ਼ਾਂ ਨੂੰ ਰੋਕਣ ਦੇ ਲਈ, ਪਰ ਸੈੱਲਫੋਨ ਹੁਣ ਹੈ ਹੀ ਇੱਦਾਂ ਦੀ ਜਿਹੜੀ ਚੀਜ਼ ਬਣ ਚੁੱਕੀ ਹੈ। ਲੋਕ ਕਹਿੰਦੇ ਵੀ ਅਸੀਂ, ਬੱਚੇ ਵੀ ਕਹਿੰਦੇ ਵੀ ਇਸ ਤੋਂ ਬਗੈਰ ਜਿਹੜਾ ਉਹ ਰਹਿਣਾ ਨਹੀਂ ਆ। ਅਤੇ ਘਰ ਦੇ ਵਿੱਚ ਕਹਿੰਦੇ ਉਹਨਾਂ ਨੇ ਰੂਲ ਬਣਾਇਆ ਸੀਗਾ ਵੀ ਤੁਸੀਂ ਨਹੀਂ ਜਿਹੜਾ ਸੈੱਲਫੋਨ ਵਰਤ ਸਕਦੇ, ਇਸ ਲਈ ਉਹਦਾ ਸੈੱਲਫੋਨ ਉਹਨਾਂ ਨੇ ਖੋਹਿਆ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਲੜ ਕੇ ਉਹ ਘਰੋਂ ਚਲਾ ਗਿਆ ਸੀਗਾ। ਅਤੇ ਬਾਅਦ 'ਚ ਇਹ ਵੀ ਦੱਸਿਆ ਗਿਆ ਹਰਜੋਤ ਸਿੰਘ ਜੀ ਵੀ ਇਹਨਾਂ ਦਿਨਾਂ ਦੇ ਵਿੱਚ ਉੱਥੇ ਚੰਗੀ ਬਰਫਬਾਰੀ ਵੀ ਹੋਈ ਹੈ, ਤਕਰੀਬਨ 6 ਇੰਚ ਅੱਧਾ ਕੁ ਫੁੱਟ ਜਿਹੜੀ ਉੱਥੇ ਸਨੋ ਵੀ ਡਿੱਗੀ ਆ। ਹੋ ਸਕਦਾ ਵੀ ਠੰਡ ਦੇ ਕਰਕੇ ਜਿਹੜੀ ਆ ਉਸ ਦੀ ਮੌਤ ਹੋ ਗਈ ਹੋਵੇ ਜੀ। ਅਗਲੀ ਖਬਰ ਜਿਹੜੀ ਆ ਉਹ ਅਫਗਾਨਿਸਤਾਨ ਤੋਂ ਆ ਰਹੀ ਆ। ਯੂਨਾਈਟਿਡ ਸਟੇਟਸ ਤੇ ਜਿਹੜਾ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਹੈਗੇ ਆ ਉਹਨਾਂ ਦੇ ਨਾਲ ਐਗਰੀਮੈਂਟ US ਗਵਰਨਮੈਂਟ ਦਾ ਹੋ ਗਿਆ ਹੈਗਾ ਆ ਪੀਸ ਵਰਕ ਦਾ, ਜਿਹਦੇ ਮੁਤਾਬਕ US ਦੀਆਂ ਜਿਹੜੀਆਂ ਫੋਰਸਿਸ ਆ ਉਹ ਅਫਗਾਨਿਸਤਾਨ ਚੋਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ। ਤੇ ਉਹਨਾਂ ਨੇ 2 ਮੇਨ ਪੁਆਇੰਟ ਜਿਹੜੇ ਐਗਰੀਮੈਂਟ ਸੀ, ਇੱਕ ਤਾਂ ਇਹ ਸੀ ਭਈ ਅਫਗਾਨਿਸਤਾਨ ਨੂੰ ਕਿਸੇ ਵੀ ਟੈਰਰਿਸਟ ਦਾ ਹੱਬ ਨਹੀਂ ਬਣ ਦਿੱਤਾ ਜਾਊਗਾ ਜਿਸ ਤਰ੍ਹਾਂ 9/11 ਤੋਂ ਪਹਿਲਾਂ ਹੋਇਆ ਸੀ। ਤੇ ਦੂਸਰਾ ਇਹ ਸੀ ਵੀ ਜਿਹੜੇ ਤਾਲਿਬਾਨ ਆ ਉਹ ਡਾਇਰੈਕਟਲੀ ਜਿਹੜੀ ਅਫਗਾਨਿਸਤਾਨ ਦੀ ਗਵਰਨਮੈਂਟ ਆ ਉਹਦੇ ਨਾਲ ਗੱਲ ਕਰਨਗੇ, ਜੋ ਕਿ ਪਹਿਲਾਂ ਉਹ ਕਹਿ ਰਹੇ ਸੀ ਵੀ ਅਸੀਂ ਉਹਨਾਂ ਦੇ ਨਾਲ ਜਿਹੜੀ ਗੱਲ ਨਹੀਂ ਕਰਨੀ ਕਿਉਂਕਿ ਉਹ ਅਮਰੀਕਾ ਦੀ ਪਪੇਟ ਗਵਰਨਮੈਂਟ ਹੈਗੀ ਆ। ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਹੜਾ ਆ ਇਹ ਅਫਗਾਨਿਸਤਾਨ ਦੇ ਵਿੱਚ ਜਿਹੜੀ ਲੜਾਈ ਆ ਬਹੁਤ ਲੰਮੀ ਜਿਹੜੀ ਲੜਾਈ ਅਫਗਾਨਿਸਤਾਨ 'ਚ ਚੱਲੀ, ਜਿਹੜੀ ਲਗਭਗ 17 ਸਾਲ ਦੇ ਜਿਹੜਾ ਟਾਈਮ ਸਪੈਨ ਆ ਉਹਦੇ ਵਿੱਚ ਚੱਲੀ, ਜਿਹਦੇ ਨਾਲ 2400 ਦੇ ਕਰੀਬ ਸਾਡੇ ਜਿਹੜੇ ਅਮਰੀਕਨ ਫੌਜੀ ਆ ਮਾਰੇ ਗਏ। ਬਿਲੀਅਨਸ ਆਫ ਡਾਲਰ ਜਿਹੜਾ ਆ ਇਹ ਖਰਚ ਹੋਇਆ ਤੇ ਤੀਜਾ US ਪ੍ਰੈਜ਼ੀਡੈਂਸ਼ੀਅਲ ਐਡਮਿਨਿਸਟ੍ਰੇਸ਼ਨ ਇਸ ਲੜਾਈ ਦੇ ਵਿੱਚ ਆ ਗਿਆ। ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਜਾਰਜ H.W. ਬੁਸ਼ ਜਿਹੜੇ ਉਸ ਟਾਈਮ ਤੇ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਨੇ ਕੁਛ ਜਿਹੜੇ ਟਰੂਪ ਆ ਉਹ ਪੁੱਲ ਕਰਨ ਦੀ ਟਰਾਈ ਕੀਤੀ ਸੀ। ਤੇ ਹੁਣ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਇਹ ਪਹਿਲਾਂ ਤੋਂ ਹੀ ਕਹਿ ਰਿਹਾ ਸੀ ਵੀ ਜਿਹੜੀ ਇਹ ਲੜਾਈ ਸਾਡੀ ਟੋਟਲੀ ਰੋਂਗ ਸੀ ਤੇ ਸਾਨੂੰ ਅਫਗਾਨਿਸਤਾਨ ਜਾਣਾ ਨਹੀਂ ਚਾਹੀਦਾ ਸੀ। ਸੋ ਹੁਣ ਉਹਨਾਂ ਨੇ ਜਿਹੜਾ US ਦੇ ਰਿਪਰੈਜ਼ੈਂਟੇਟਿਵ ਆ ਉਹਨਾਂ ਨੇ ਹੁਣ ਅੱਜ ਅਨਾਊਂਸਮੈਂਟ ਕੀਤੀ ਆ ਵੀ ਸਾਡੀ ਜਿਹੜੀ ਗੱਲਬਾਤ ਆ ਉਹ ਫਾਈਨਲ ਹੋ ਗਈ ਹੈਗੀ ਆ। ਇਸ ਟਾਈਮ ਵੀ ਜਿਹੜੇ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਅਫਗਾਨਿਸਤਾਨ ਦੇ ਵਿੱਚ US ਫੌਜੀ ਹੈਗੇ ਆ
45,000 ਅਫਗਾਨਿਸਤਾਨ ਦੇ ਸਿਕਿਉਰਿਟੀ ਪਰਸਨਲ ਜਿਹੜੇ ਆ ਉਹਨਾਂ ਦੀ ਮੌਤ ਹੋਈ ਆ। ਬਹੁਤ ਸਾਰੇ ਜਿਹੜੇ ਲੋਕ ਆ ਇਨੋਸੈਂਟ ਬੱਚੇ ਵੀ ਆ ਜਿਹੜੇ ਉਹ ਬੰਬਾਂ ਦਾ ਸ਼ਿਕਾਰ ਹੋਏ ਹੈਗੇ ਆ। ਜੀ ਬਿਲਕੁਲ। ਸੋ ਇੱਕ ਢਾਂਚੇ ਦੇ ਉੱਤੇ ਜਿਹੜੇ ਆ ਕਹਿੰਦੇ ਆ ਇੱਕ ਉਹ ਮੰਨ ਚੁੱਕੇ ਨੇ US ਤੇ ਤਾਲਿਬਾਨ, ਅਤੇ ਇਹ ਇੱਕ ਪੀਸ ਵਾਲੇ ਪਾਸੇ ਨੂੰ, ਸ਼ਾਂਤੀ ਵਾਲੇ ਪਾਸੇ ਨੂੰ ਜਿਹੜੇ ਹੋਊਗੀ। ਦੋਹਾ ਕਤਰ ਦੇ ਵਿੱਚ ਕਹਿੰਦੇ ਆ ਇਹ ਗੱਲਬਾਤ ਨੈਗੋਸੀਏਸ਼ਨ ਸ਼ਾਂਤੀ ਦੀਆਂ ਜਿਹੜੀਆਂ ਗੱਲਬਾਤਾਂ ਉਹ ਚੱਲ ਰਹੀ ਸੀ, ਅਤੇ ਉੱਥੇ ਜਿਹੜੇ ਖਲੀਲਜ਼ਾਦ ਇੱਕ ਹੈਗੇ ਨੇ ਉਹਨਾਂ ਨੇ ਜਿਹੜਾ ਦੱਸਿਆ ਵੀ ਕਹਿੰਦੇ ਵੀ ਪਹਿਲੀਆਂ ਗੱਲਾਂ ਬਾਤਾਂ ਦੇ ਨਾਲੋਂ ਇਹ ਕਾਫੀ ਜ਼ਿਆਦਾ ਪ੍ਰੋਡਕਟਿਵ ਜਿਹੜੀ ਉਹ ਰਹੀ ਹੈ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਆ ਵੀ ਇਹ ਹੁਣ ਹੌਲੀ ਹੌਲੀ ਜਿਹੜੇ ਅਮਰੀਕਾ ਵਾਲੇ ਉੱਥੋਂ ਆਪਣੇ ਟਰੂਪਸ ਉੱਥੋਂ ਵਿਡਰੋਲ ਜਿਹੜਾ ਕਰ ਸਕਦੇ ਆ। ਅਤੇ ਉੱਦਾਂ ਇੱਕ ਸੋਰਸ ਕਹਿੰਦੇ ਉਹ ਕਹਿੰਦਾ ਆ ਵੀ ਅਜੇ US ਨੇ ਕਿਸੇ ਤਰੀਕੇ ਦਾ ਕੋਈ ਅਨਾਊਂਸਮੈਂਟ ਜਿਹੜੇ ਉਹ ਕਰਨਗੇ ਨਹੀਂ ਵੀ ਟਰੂਪ ਵਿਡਰੋਲ ਜਿਹੜੇ ਆ ਉਹ ਕੀਤੀ ਜਾ ਸਕਦੀ ਆ। ਸੋ ਕਹਿੰਦੇ ਵੀ ਇਹ ਵੀ ਚੀਜ਼ ਜਿਹੜੀ ਉਹ ਚਾਹੁੰਦੇ ਆ ਵੀ ਜਿਹੜੇ ਤਾਲਿਬਾਨ ਅਤੇ ਜਿਹੜੀ ਅਫਗਾਨਿਸਤਾਨ ਦੀ ਸਰਕਾਰ ਆ ਉਹ ਵੀ ਆਪਸ ਦੇ ਵਿੱਚ ਡਿਸਕਸ਼ਨ ਕਰੇ। ਤਾਲਿਬਾਨ ਅਤੇ ਅਮਰੀਕਾ ਵਾਲੇ ਜਿਹੜੇ ਉਹ ਆਪਸ ਦੇ ਵਿੱਚ ਗੱਲਬਾਤ ਜਿਹੜੀ ਉਹ ਰਾਜੀ ਤਾਂ ਜਿਹੜੇ ਹੋ ਰਹੇ ਨੇ, ਪਰ ਕਿਉਂਕਿ ਜਿਹੜੀ ਇੱਕ ਉੱਥੇ ਉਹਨਾਂ ਨੇ ਗੌਰਮੈਂਟ ਵੀ ਬਿਠਾਈ ਹੋਈ ਆ। ਦੇਖੋ ਜਦੋਂ ਸਾਰਾ ਕੁਛ ਇੱਥੇ ਲੜਾਈ ਲੱਗੀ ਸੀ ਉਸ ਤੋਂ ਬਾਅਦ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਵੋਟਾਂ ਵੀ ਹੋਈਆਂ, ਸਰਕਾਰਾਂ ਵੀ ਬਣੀਆਂ, ਰਾਸ਼ਟਰਪਤੀ ਵੀ ਜਿਹੜੇ ਉੱਥੋਂ ਦੇ ਬਦਲੇ ਨੇ ਜਿਹੜੇ ਬਣਦੇ ਰਹੇ ਨੇ। ਸੋ ਉਹ ਵੀ ਜਿਹੜੇ ਚਾਹੁੰਦੇ ਆ ਵੀ ਜਿਹੜੇ ਉਸ ਸਰਕਾਰ ਦੇ ਹਵਾਲੇ ਕਿਤੇ ਨਾ ਕਿਤੇ ਜਿਹੜਾ ਉਹ ਕਰਕੇ ਆਉਣ ਅਤੇ ਤਾਲਿਬਾਨ ਵਾਲੇ ਜਿਹੜੇ ਆਪਸ ਦੇ ਵਿੱਚ ਸੁਲਝ ਕੇ ਰਹਿਣ। ਇੱਦਾਂ ਦੀ ਟਰਾਈ ਹਰਜੋਤ ਸਿੰਘ ਜੀ ਅੱਜ ਤੋਂ ਕੁਛ ਆਈ ਥਿੰਕ ਮਹੀਨੇ ਪਹਿਲਾਂ ਰਸ਼ੀਆ ਵਾਲਿਆਂ ਨੇ ਵੀ ਟਰਾਈ ਕੀਤੀ ਸੀ। ਉਦੋਂ ਉਹਨਾਂ ਨੇ ਤਿੰਨਾਂ ਨੂੰ ਜਿਹੜਾ ਆ ਉਹ ਗੱਲਬਾਤ ਦੇ ਲਈ ਸੱਦਿਆ ਸੀਗਾ। ਉਦੋਂ ਅਮਰੀਕਾ ਵਾਲਿਆਂ ਨੇ ਵੀ ਜਾਣ ਤੋਂ ਇਨਕਾਰ ਜਿਹੜਾ ਉੱਥੇ ਕਰ ਦਿੱਤਾ ਸੀ। ਹੁਣ ਪਰ ਡਾਇਰੈਕਟ ਗੱਲ ਜਿਹੜੀ ਉਹਨਾਂ ਨੇ ਤਾਲਿਬਾਨ ਵਾਲਿਆਂ ਦੇ ਨਾਲ ਕੀਤੀ ਆ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਥੇ ਕੀ ਬਣਦਾ ਆ। ਸੋ ਹੋਪਫੁਲੀ ਜਿਹੜਾ ਕੁਛ ਨਾ ਕੁਛ ਚੰਗਾ ਹੀ ਆਵੇ, ਕਿਉਂਕਿ ਅਮਰੀਕਾ ਤਾਂ ਹਰਜੋਤ ਸਿੰਘ ਜੀ ਜਿੱਦਾਂ ਮਰਜ਼ੀ ਕਹੋ ਤੰਗ ਆਇਆ ਪਿਆ ਆ ਹੁਣ ਜਿਹੜੀਆਂ ਅਜਿਹੀਆਂ ਬਾਹਰ ਵਾਲੀਆਂ ਜਿਹੜੀਆਂ ਲੜਾਈਆਂ ਤੋਂ, ਚਾਹੇ ਸੀਰੀਆ ਦੀ ਨੂੰ ਲੈ ਲਓ ਅਤੇ ਚਾਹੇ ਅਫਗਾਨਿਸਤਾਨ ਨੂੰ ਲੈ ਲਓ ਅਤੇ ਚਾਹੇ ਕਿਸੇ ਹੋਰ ਮੁਲਕਾਂ ਦੀ ਜਿਹੜੀ ਉਹ ਗੱਲ ਕਰ ਲਓ। ਬਹੁਤ ਜ਼ਿਆਦਾ ਜਿਹੜਾ ਡਾਲਰ ਆ ਉਹ ਅਮਰੀਕਾ ਦਾ ਇੱਥੇ ਇਹਨਾਂ ਥਾਵਾਂ ਦੇ ਉੱਤੇ ਇੱਦਾਂ ਵੇਸਟ ਵੀ ਜਿਹੜਾ ਹੁੰਦਾ ਆ, ਅਤੇ ਬਹੁਤ ਸਾਰੇ ਜਿਹੜੇ ਅਮਰੀਕੀ ਆ ਉਹ ਮਾਰੇ ਵੀ ਜਾਂਦੇ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਹਦੇ ਨਾਲ $11 ਬਿਲੀਅਨ ਦਾ ਕਹਿੰਦੇ ਇਕੋਨਮੀ ਦੇ ਵਿੱਚ ਇਹ ਕੋਸਟ ਹੋਈ ਹੈਗੀ ਆ, ਇਨਕਲੂਡਿੰਗ ਕਹਿੰਦੇ $3 ਬਿਲੀਅਨ ਪਰਮਾਨੈਂਟ ਲੋਸ ਹੋਇਆ। ਇਹ ਕਾਂਗਰੈਸ਼ਨਲ ਬਜਟ ਦਾ ਆਫਿਸ ਕਹਿੰਦਾ ਆ ਜੀ। ਤੇ ਕਹਿੰਦੇ ਵੀ ਬਹੁਤ ਸਾਰਾ ਜਿਹੜਾ ਡੈਮੇਜ ਆ ਇਹ ਫੈਡਰਲ ਵਰਕਰਸ ਨੂੰ ਹੋਇਆ ਹੈਗਾ ਆ। ਤੇ ਓਵਰਆਲ ਜਿਹੜਾ CBO ਆ ਉਹ ਪ੍ਰੋਜੈਕਟ ਕਰ ਰਿਹਾ ਇਕਨੋਮਿਕ ਗਰੋਥ ਜਿਹੜੀ ਆ ਇਸ ਸਾਲ ਕਹਿੰਦੇ ਵੀ ਸਲੋ ਹੋਊਗੀ, ਜਿਹੜੀ ਕਿ 2.3% ਹੋਊਗੀ ਕੰਪੇਅਰ ਟੂ 3.1% ਲਾਸਟ ਈਅਰ। ਜੀ। ਸੋ ਕਾਫੀ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਨੁਕਸਾਨ ਦੀ ਜਿਹੜੀ ਆ ਗੱਲ ਉਹ ਦੱਸੀ ਆ। ਸੋ ਦੇਖਦੇ ਹਾਂ ਵੀ ਇਸ ਦੇ ਚੱਲਦਿਆਂ ਹਰਜੋਤ ਸਿੰਘ ਜੀ ਜਿਹੜੇ ਆ ਮਾਰਕੀਟ ਜਿਹੜੀ ਉਹ ਕਿਸ ਪਾਸੇ ਵੱਲ ਨੂੰ ਆ। ਆਲਰੇਡੀ ਡਾਓ ਜੋਨਸ ਦੇ ਵਿੱਚ ਇਹ ਖਬਰਾਂ ਨੇ ਤਕਰੀਬਨ 350 ਪੁਆਇੰਟ ਜਿਹੜੀ ਮਾਰਕੀਟ ਆ ਉਹ ਥੱਲੇ ਆ। S&P 500 ਨੈਸਡੈਕ ਇਹ ਵੀ ਸਾਰੇ ਪੁਆਇੰਟ ਜਿਹੜੇ ਆ ਉਹ ਥੱਲੇ ਨੂੰ ਜਿਹੜੇ ਆ ਉਹ ਚੱਲ ਰਹੇ ਆ। ਅਤੇ ਕਿਉਂਕਿ ਇਕੋਨਮੀ ਦੀ ਗੱਲ CBO ਨੇ ਜਿਹੜੀ ਉਹ ਕੀਤੀ ਆ ਕਾਂਗਰੈਸ਼ਨਲ ਬਜਟ ਆਫਿਸ ਨੇ, ਅਤੇ ਉਹਦਾ ਜਿਹੜਾ ਅਸਰ ਫਿਰ ਮਾਰਕੀਟ ਦੇ ਉੱਤੇ ਤਾਂ ਪੈਣਾ ਹੀ ਆ। ਜਦੋਂ ਉਹਨਾਂ ਨੇ ਕਿਹਾ ਵੀ ਜਿਹੜੀ ਕਹਿ ਲਓ ਵੀ ਵਾਧੇ ਦੀ ਦਰ ਆ ਉਹ ਉਸ ਤਰੀਕੇ ਦੇ ਨਾਲ ਇਕੋਨਮੀ ਗਰੋ ਨਹੀਂ ਹੋਊਗੀ, ਤਾਂ ਫਿਰ ਲੋਕ ਅਜਿਹੇ ਡਰ ਦੇ ਵਿੱਚ ਆਪਣੇ ਜਿਹੜੇ ਸਟਾਕ ਆ ਉਹ ਵੇਚਣੇ ਜਿਹੜੇ ਉਹ ਸ਼ੁਰੂ ਕਰ ਦਿੰਦੇ ਨੇ। ਸੋ ਇਸ ਦਾ ਅਸਰ ਦੇਖਦੇ ਹਾਂ ਵੀ ਲੌਂਗ ਟਰਮ ਜਿਹੜੇ ਇਸ ਬਿਆਨ ਦਾ ਕਿੱਦਾਂ ਦਾ ਜਿਹੜਾ ਓਵਰਆਲ ਰਹੇਗਾ। ਅਗਲੀ ਜਿਹੜੀ ਆ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਜਿਹੜੇ ਸੈਨੇਟਰ ਲਿੰਡਸੇ ਗ੍ਰਾਹਮ ਆ ਉਹਨਾਂ ਨੇ ਜਿਹੜੇ ਇੱਕ ਗੱਲਬਾਤ ਕਰਦੇ ਹੋਏ ਇੱਕ ਪੱਤਰਕਾਰ ਦੇ ਨਾਲ ਕਰਦੇ ਹੋਏ ਆਖਿਆ ਵੀ ਕਹਿੰਦੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਪਿਛਲੇ ਦਿਨੀ ਵੈਨੇਜ਼ੁਏਲਾ ਦੇ ਵਿੱਚ ਮਿਲਟਰੀ ਫੋਰਸ ਜਿਹੜੀ ਆ ਉਹ ਵਰਤਣ ਦੀ ਜਿਹੜੀ ਇੱਕ ਗੱਲ ਜਿਹੜੀ ਜ਼ਰੂਰ ਛੇੜੀ ਸੀ। ਜਦੋਂ ਆਪਾਂ ਨੂੰ ਪਤਾ ਵੀ ਵੈਨੇਜ਼ੁਏਲਾ ਦੇ ਵਿੱਚ ਆਲਰੇਡੀ ਜਿਹੜੀ ਸਥਿਤੀ ਕਾਫੀ ਜ਼ਿਆਦਾ ਬੱਤਰ ਜਿਹੜੀ ਉਹ ਬਣਦੀ ਗਈ ਆ। ਇਸ ਟਾਈਮ ਉੱਥੇ ਦੋ ਰਾਸ਼ਟਰਪਤੀ ਨੇ, ਇੱਕ ਨੂੰ ਜਿਹੜੇ ਕੁਛ ਕੁ ਮੁਲਕ ਜਿਹੜੇ ਆ ਉਹ ਮਾਨਤਾ ਦਿੰਦੇ ਨੇ, ਅਤੇ ਜਿਹੜਾ ਉੱਥੇ ਪਹਿਲੋਂ ਦਾ ਮਡੋਰੋ ਆ ਉਸ ਨੂੰ ਜਿਹੜੇ ਕਈ ਹੋਰ ਮੁਲਕ ਜਿਹੜੇ ਉਹ ਮਾਨਤਾ ਦੇ ਰਹੇ ਨੇ। ਸੋ ਉੱਥੇ ਜ਼ਿਆਦਾ ਜਿਹੜਾ ਪ੍ਰੋਬਲਮੈਟਿਕ ਜਿਹੜੀ ਸਿਚੁਏਸ਼ਨ ਜਿਹੜੀ ਸਥਿਤੀ ਆ ਉਹ ਬਣੀ ਪਈ ਆ। ਅਤੇ ਲਿੰਡਸੇ ਗ੍ਰਾਹਮ ਨੇ ਗੱਲਬਾਤ ਕਰਦੇ ਹੋਏ ਆਖਿਆ ਵੀ ਕਹਿੰਦੇ ਵੀ ਉਹਨਾਂ ਨੇ ਰਾਸ਼ਟਰਪਤੀ ਟਰੰਪ ਨੇ ਇਹ ਆਖਿਆ ਸੀਗਾ
ਵੀ ਸ਼ਾਇਦ ਆਪਾਂ ਉੱਥੇ ਇਨਵੇਜਨ ਜਿਹੜੀ ਉਹ ਕਰ ਦਈਏ ਕਿ ਨਾ ਕਰੀਏ, ਜਾਂ ਕੁਛ ਇੱਦਾਂ ਦੀ ਜਿਹੜੀ ਗੱਲ ਉਹਨਾਂ ਨੇ ਤੋਰੀ ਸੀ। ਪਰ ਉਸ ਪਾਸੇ ਵੱਲ ਨੂੰ ਜਿਹੜਾ ਉਹਨਾਂ ਨੇ ਕਦਮ ਨਹੀਂ ਵਧਾਏ, ਅਤੇ ਮੈਂ ਨਾ ਚੰਗੀ ਗੱਲ ਆ ਨਹੀਂ ਵਧਾਏ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਜਿਨ੍ਹਾਂ ਥਾਵਾਂ ਦੇ ਉੱਤੇ ਮਿਲਟਰੀ ਫੋਰਸ ਜਿਹੜੀ ਵਰਤੀ ਆ, ਉੱਥੋਂ ਜਿਹੜਾ ਨੁਕਸਾਨ ਝੱਲ ਕੇ ਹੀ ਜਿਹੜਾ ਵਾਪਸ ਆਉਣਾ ਪਿਆ ਹੈਗਾ ਆ ਜੀ। ਤੇ ਜੇ ਲਿੰਡਸੀ ਗ੍ਰਾਮ ਦੀ ਗੱਲ ਕਰਦੇ ਜਾਈਏ, ਜਿਹੜੇ ਸੈਨੇਟਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜੇ ਫਰਵਰੀ 15 ਤੱਕ ਜਿਹੜੀ ਕਾਂਗਰਸ ਆ ਉਹ ਕਿਸੇ ਤਰ੍ਹਾਂ ਦੇ ਐਗਰੀਮੈਂਟ ਤੇ ਨਹੀਂ ਆਉਂਦੀ, ਤੇ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੂੰ ਜਿਹੜੀਆਂ ਆਪਣੀਆਂ ਐਮਰਜੈਂਸੀ ਪਾਵਰਸ ਆ ਉਹ ਯੂਜ਼ ਕਰ ਲੈਣੀਆਂ ਚਾਹੀਦੀਆਂ ਹੈਗੀਆਂ। ਤੇ ਕਹਿੰਦੇ ਭਈ ਇਸ ਪਾਵਰਸ ਦੇ ਨਾਲ ਆਪਾਂ ਜਿਹੜੀ ਆ ਕੰਧ ਬਣਾ ਸਕਦੇ ਹੈਗੇ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਅਗਰ ਪ੍ਰੈਜ਼ੀਡੈਂਟ ਬੁਸ਼ ਤੇ ਪ੍ਰੈਜ਼ੀਡੈਂਟ ਓਬਾਮਾ ਜਿਹੜੇ ਹੈਗੇ ਆ ਉਹ ਟਰੂਪਸ ਸੈਂਡ ਕਰ ਸਕਦੇ ਆ ਬਾਰਡਰਸ ਨੂੰ ਸਿਕਿਉਰ ਕਰਨ ਦੇ ਲਈ, ਤੇ ਐਮਰਜੈਂਸੀ ਜਿਹੜਾ ਆ ਡਿਕਲੇਅਰ ਕਰਕੇ ਆਪਾਂ ਕੰਧ ਕਿਉਂ ਨਹੀਂ ਬਣਾ ਸਕਦੇ। ਸੋ ਲੱਗਦਾ ਆ ਵੀ ਕਿਸੇ ਤਰ੍ਹਾਂ ਦੀ ਡੀਲ ਨਹੀਂ ਹੋਏਗੀ, ਪਰ ਜਿਸ ਤਰ੍ਹਾਂ ਹੁਣ ਸ਼ਟਡਾਊਨ ਦਾ ਆਪਾਂ ਦੇਖ ਰਹੇ ਹਾਂ ਵੀ ਨੁਕਸਾਨ ਹੋਇਆ ਹੈਗਾ ਆ, ਕਿਉਂਕਿ 5.6 ਬਿਲੀਅਨ ਪ੍ਰੈਜ਼ੀਡੈਂਟ ਮੰਗਦੇ ਸੀ ਤੇ 11 ਬਿਲੀਅਨ ਦਾ ਨੁਕਸਾਨ ਹੋਇਆ। ਸੋ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਹੁਣ ਜਿਹੜੀਆਂ ਇਹ ਪਾਰਟੀਆਂ ਦੋਨੋਂ ਹੀ ਆ ਉਹ ਚਾਹਣਗੀਆਂ ਵੀ ਜਿਹੜਾ ਸ਼ਟਡਾਊਨ ਹੋਵੇ, ਖਾਸ ਕਰਕੇ ਜਿਹੜੇ ਰਿਪਬਲਿਕਨ ਜਾਂ ਪ੍ਰੈਜ਼ੀਡੈਂਟ ਟਰੰਪ ਹੈਗੇ ਆ, ਕਿਉਂਕਿ ਇਹ ਜ਼ਿਆਦਾ ਜਿਹੜਾ ਹਰਟ ਕਰੂਗਾ। ਸੋ ਹੋ ਸਕਦਾ ਉਹ 15 ਫਰਵਰੀ ਤੋਂ ਬਾਅਦ ਜਿਹੜਾ ਆ ਉਹ ਆਪਣਾ ਜਿਹੜਾ ਉਹਨਾਂ ਕੋਲ ਪਾਵਰ ਹੈਗੀ ਆ ਉਸ ਨੂੰ ਯੂਜ਼ ਕਰ ਲੈਣ, ਕਿਉਂਕਿ ਜਿਹੜੇ ਸੈਨੇਟਰ ਆ ਲਿੰਡਸੀ ਗ੍ਰਾਮ ਉਹਨਾਂ ਨੇ ਅੱਜ ਇਹ ਕੁਛ ਘੰਟੇ ਪਹਿਲਾਂ ਹੀ ਜਿਹੜੀ ਆ ਇਹ ਟਵੀਟ ਕੀਤਾ ਆ। ਜੀ ਜੀ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਆਉਂਦੇ ਆ, ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ ਉਸ ਦੇ ਨਾਲ ਤੁਹਾਨੂੰ ਜਿਹੜਾ ਆਪਾਂ ਜਾਣੂ ਕਰਵਾਵਾਂਗੇ। ਸਰੋਤਿਓ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਜੀ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500 408-272-2500। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। 408-272-2500। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤ ਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤ ਸਰਾਂ 530-415-5959 530-415
530-59-59। ਮੈਨੀ ਹੇਅਰ 5303007663 530 376 ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕੀਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਫੋਕ ਸਾਊਂਡਸ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਜੀ ਧੰਨਵਾਦ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲਬਾਤ ਜਿਹੜੀ ਉਹ ਕਰਦੇ ਆ, ਜਾਰਜੀਆ ਦੇ ਵਿੱਚ ਇੱਕ ਸਸਪੈਕਟ ਦੋਸ਼ੀ ਦੀ ਜਿਹੜੀ ਕਹਿੰਦੇ ਉਹ ਭਾਲ ਸੀਗੀ ਅਤੇ ਉਸ ਨੂੰ ਇੰਡੀਆਨਾ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਆ। ਇੱਕ ਗਨਮੈਨ ਜਿਸ ਨੇ 4 ਲੋਕਾਂ ਨੂੰ ਜਿਹੜੇ ਗੋਲੀ ਮਾਰ ਕੇ ਜਿਨ੍ਹਾਂ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਸੀ ਅਤੇ ਕਈ ਹੋਰ ਲੋਕ ਜਿਹੜੇ ਜ਼ਖਮੀ ਹੋਏ ਸੀ, ਉਸ ਨੂੰ ਜਿਹੜਾ ਇੰਡੀਆਨਾ ਦੇ ਵਿੱਚੋਂ ਜਿਹੜਾ ਅਰੈਸਟ ਕੀਤਾ ਗਿਆ। ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਵਾਲਿਆਂ ਨੇ ਦੱਸਿਆ 27 ਸਾਲਾ ਡਿਲਨ ਡਿਲੌਨ ਗੈਂਬਲ ਨਾਂ ਦਾ ਜਿਹੜਾ ਬੰਦਾ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਸੋ ਇਸ ਦੇ ਉੱਤੇ 4 ਜਾਣਿਆਂ ਦੇ ਪੋਲਕ ਕਾਊਂਟੀ ਜਾਰਜੀਆ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰਨ ਦੇ ਜਿਹੜੇ ਦੋਸ਼ ਆ ਉਹ ਜਿਹੜੇ ਸੀਗੇ। ਅਤੇ ਇਸ ਦੇ ਵਿੱਚ 48 ਸਾਲਾਂ ਦੀ ਹੈਲਨ ਰੋਜ਼ ਮਿਚਲ, 19 ਸਾਲਾਂ ਦਾ ਜੈਕਵਿਨ ਡੇਵਿਸ, 24 ਸਾਲਾਂ ਆਰਕੇਲਾ ਪੈਰੀ, 26 ਸਾਲਾ ਡੈਡਰੀਅਨ ਕਮਿੰਸ ਉਹ ਜਿਹੜੇ ਆ ਉਹ ਮਾਰੇ ਗਏ ਸੀਗੇ ਜੀ। ਅਗਲੀ ਖਬਰ ਜਿਹੜੀ ਆ ਉਹ ਫਿਲਪਾਈਨਸ ਤੋਂ ਆ ਰਹੀ ਆ। ਫਿਲਪਾਈਨਸ ਦੇ ਵਿੱਚ ਜਿਹੜੀ ਸਿਟੀ ਆਫ ਜੋਲੋ ਆ, ਉੱਥੇ ਇੱਕ ਚਰਚ ਦੇ ਵਿੱਚ ਆਈਸਿਸ ਵੱਲੋਂ ਬੰਬਿੰਗ ਕੀਤੀ ਗਈ, ਜਿਹਦੇ ਨਾਲ 20 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ। ਤੇ ਹੁਣ ਉਹ ਜਿਹੜਾ ਚਰਚ ਆ ਉਹਨੂੰ ਪੂਰੀ ਤਰ੍ਹਾਂ ਜਿਹੜਾ ਲੋਕਡਾਊਨ ਕਰ ਦਿੱਤਾ ਗਿਆ। ਜੋਲੋ ਕੈਥੋਲਿਕ ਕੈਥੇਡਰਲ ਜਿਹੜਾ ਹੈਗਾ ਆ, ਸੰਡੇ ਮਾਸ ਉਹਨਾਂ ਦੀ ਚੱਲ ਰਹੀ ਸੀ ਜਦੋਂ ਇੱਕ ਜਿਹੜਾ ਆਈਸਿਸ ਵੱਲੋਂ ਬੰਬ ਉੱਥੇ ਚਲਾਇਆ ਗਿਆ, ਜਿਹਦੇ ਨਾਲ 20 ਲੋਕਾਂ ਦੀ ਮੌਤ ਹੋ ਗਈ। 81 ਲੋਕ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋ ਗਏ, ਜਿਨ੍ਹਾਂ ਦੇ ਵਿੱਚ ਜਿਹੜੇ 14 ਸੋਲਜਰ ਤੇ 2 ਪੁਲਿਸ ਆਫੀਸਰਸ ਵੀ ਸੀਗੇ। ਫਿਲਪਾਈਨਸ ਦੀ ਵਿੱਚ ਜਿਹੜੀ ਕਹਿੰਦੇ ਆਈਸਿਸ ਦੀ ਪ੍ਰੈਜ਼ੈਂਸ ਕਿਤੇ ਨਾ ਕਿਤੇ ਜ਼ਰੂਰ ਹੈਗੀ ਆ, ਪਰ ਫਿਲਪਾਈਨਸ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਕਹਿੰਦਾ ਵੀ ਮੈਂ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਆ ਫਿਲਪਾਈਨਸ ਤੋਂ ਖਤਮ ਕਰ ਦਊਂਗਾ। ਪਿਛਲੇ ਸਮਿਆਂ 'ਚ ਤੁਸੀਂ ਸੁਣਿਆ ਜਾਂ ਦੇਖਿਆ ਹੀ ਆ ਵੀ ਜਿਹੜੇ ਫਿਲਪਾਈਨਸ ਦੇ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਨੇ ਡਰੱਗ ਵਾਰ ਦੇ ਅਗੇਂਸਟ ਕਿੱਦਾਂ ਦੀ ਜਿਹੜੀ ਆਪਣੀ ਮੂਵਮੈਂਟ ਕੀਤੀ ਉਹ ਆ ਵੀ ਸ਼ਰੇਆਮ ਜਿਹੜਾ ਉਹਨਾਂ ਨੂੰ ਜਿਹੜਾ ਫਾਹੇ ਟੰਗਿਆ ਜਾਂਦਾ ਹੈਗਾ ਜੀ। ਅਗਲੀ ਜਿਹੜੀ ਖਬਰ ਆ ਉਹ ਗੱਲ ਕਰਦੇ ਹਾਂ ਮਲੇਸ਼ੀਆ ਦੇ ਨਾਲ ਸੰਬੰਧਿਤ ਆ। ਵਰਲਡ ਪੈਰਾ ਜਿਹੜੀਆਂ ਸਵਿਮਿੰਗ ਚੈਂਪੀਅਨਸ਼ਿਪ ਆ ਉੱਥੇ ਜਿਹੜੀਆਂ ਆ ਉਹ ਹੋਣੀਆਂ ਸੀਗੀਆਂ 2019 ਦੀਆਂ ਜਿਹੜੀਆਂ ਮਲੇਸ਼ੀਆ ਦੇ ਵਿੱਚ, ਪਰ ਜਿਹੜੀ ਇੰਟਰਨੈਸ਼ਨਲ ਪੈਰਾਲੰਪਿਕ ਕਮੇਟੀ ਆ ਉਹਨਾਂ ਨੇ ਇਹਨਾਂ ਤੋਂ ਇਹ ਜਿਹੜਾ ਮੌਕਾ ਆ ਖੋਹ ਲਿਆ ਆ।
ਕਾਰਨ ਕੀ ਸੀਗਾ ਵੀ ਮਲੇਸ਼ੀਆ ਜਿਹੜੀ ਕਿ ਇੱਕ ਮੁਸਲਿਮ ਮੈਜੋਰਟੀ ਮੁਲਕ ਜਿਹੜਾ ਹੈਗਾ ਆ, ਉੱਥੇ ਉਹਨਾਂ ਨੇ ਇਜ਼ਰਾਈਲ ਦੇ ਜਿਹੜੇ ਸੀਗੇ ਐਥਲੀਟ ਆ ਉਹਨਾਂ ਨੂੰ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ, ਉਹਨਾਂ ਨੂੰ ਬੈਨ ਜਿਹੜਾ ਆ ਉਹ ਲਾ ਦਿੱਤਾ ਸੀ। ਇਸ ਤੋਂ ਪਹਿਲਾਂ ਕੁਆਲਾਲੰਪਰ ਦੇ ਵਿੱਚ ਜਿੱਥੇ ਇਹ ਖੇਡਾਂ ਹੋਣੀਆਂ ਸੀਗੀਆਂ ਜਿਹੜੀਆਂ ਸਵਿਮਿੰਗ ਦੀਆਂ ਪੈਰਾ ਸਵਿਮਿੰਗ ਚੈਂਪੀਅਨਸ਼ਿਪ, ਉੱਥੇ ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਸਾਰੇ ਜਾਣੇ ਵੈਲਕਮ ਨੇ, ਪਰ ਬਾਅਦ ਦੇ ਵਿੱਚ ਜਿਹੜੇ ਮਲੇਸ਼ੀਆ ਦੇ ਰਾਸ਼ਟਰਪਤੀ ਆ ਉਹਨਾਂ ਨੇ ਇਹ ਬਿਆਨ ਦਿੱਤਾ ਵੀ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਵਾਲੇ ਪੈਲਸਤੀਨੀਆਂ ਦੇ ਨਾਲ ਘਾਣ ਜਿਹੜਾ ਉਹ ਕਰ ਰਹੇ ਆ, ਇਸ ਕਰਕੇ ਜਿਹੜਾ ਅਸੀਂ ਉਹਨਾਂ ਨੂੰ ਬੈਨ ਕਰ ਰਹੇ ਹਾਂ। ਅਤੇ ਇਜ਼ਰਾਈਲ ਦਾ ਜਿਹੜਾ ਦਬਾਅ ਜਿਹੜੇ ਉਹ ਝੱਲਦੇ ਹੋਏ ਜਿਹੜਾ ਆ ਉਹ ਕਰਦੇ ਹੋਏ ਜਿਹੜੀ ਇੰਟਰਨੈਸ਼ਨਲ ਪੈਰਾਲੰਪਿਕ ਕਮੇਟੀ ਆ ਉਹਨਾਂ ਨੇ ਉੱਥੋਂ ਖੇਡਾਂ ਹੀ ਜਿਹੜੀਆਂ ਆ ਉਹ ਚੁੱਕ ਲਈਆਂ ਨੇ। ਇਹ ਜਿਹੜੀਆਂ ਕਿਤੇ ਨਾ ਕਿਤੇ ਜਿਹੜੀਆਂ ਮੇਨ ਇਵੈਂਟ ਟੋਕੀਓ ਦੇ ਵਿੱਚ ਹੋਣੀਆਂ ਆ, ਉਸ ਦੇ ਲਈ ਇਹ ਸੀਗਾ ਵੀ ਇੱਥੇ ਕੌਣ ਜਿਹੜਾ ਆ ਉੱਥੇ ਪਹੁੰਚਦਾ ਆ, ਕੌਣ ਜਿੱਤ ਕੇ ਜਿਹੜਾ ਉੱਥੇ ਤੱਕ ਜਿਹੜਾ ਆ ਉਹ ਜਾ ਸਕਦਾ। ਕੁਆਲੀਫਾਈਂਗ ਇਵੈਂਟਸ ਜਿਹੜੇ ਹੋਣੇ ਸੀਗੇ, ਪਰ ਹੁਣ ਐਂਟੀ ਸਮੈਟਿਕ ਜਿਹੜੇ ਬਿਆਨ ਹੋਣ ਕਰਕੇ ਮਲੇਸ਼ੀਆ ਦੇ ਉੱਥੋਂ ਇਹ ਜਿਹੜੀਆਂ ਇਵੈਂਟ ਉੱਥੇ ਰੱਦ ਕਰ ਦਿੱਤੀਆਂ ਗਈਆਂ ਨੇ। ਜੀ, ਅਗਲੀ ਖਬਰ ਜਿਹੜੀ ਆ US ਦੀਆਂ 2 ਮੇਜਰ ਕੰਪਨੀਆਂ ਵੱਲੋਂ ਆ ਰਹੀ ਆ, ਕੈਟਰਪਿਲਰ ਤੇ ਐਨਵੀਡੀਆ ਵੱਲੋਂ। ਕੈਟਰਪਿਲਰ ਜਿਹੜੀ ਆ ਇਹ ਕੰਸਟਰਕਸ਼ਨ ਮਸ਼ੀਨਰੀ ਬਣਾਉਂਦੀ ਆ ਜਿਹੜੀਆਂ ਕਿ ਆਲ ਓਵਰ ਵਰਲਡ ਦੇ ਵਿੱਚ ਜਾਂਦੀ ਆ। ਇਸੇ ਤਰ੍ਹਾਂ ਜਿਹੜੀ ਐਨਵੀਡੀਆ ਹੈਗਾ ਆ ਇਹ ਬਿਗੇਸਟ ਚਿਪ ਮੇਕਰ ਆ। ਦੋਨੋਂ ਕੰਪਨੀਆਂ ਜਿਹੜੀਆਂ ਆ ਇਹਨਾਂ ਦੀਆਂ ਅਰਨਿੰਗਸ ਜਿਹੜੀਆਂ ਆਈਆਂ ਹੈਗੀਆਂ ਆ ਬੜੀਆਂ ਮਾੜੀਆਂ ਆਈਆਂ, ਤੇ ਉਹਨਾਂ ਨੇ ਜਿਹੜਾ ਬਲੇਮ ਆ ਉਹ ਚਾਈਨਾ ਦੇ ਉੱਤੇ ਦਿੱਤਾ ਆ। ਕਹਿੰਦੇ ਚਾਈਨਾ ਦੇ ਵਿੱਚ ਜਿਹੜੀਆਂ ਸੇਲਸ ਆ ਸਾਡੀਆਂ ਬਹੁਤ ਕਮਜ਼ੋਰ ਹੋਈਆਂ ਹੈਗੀਆਂ, ਇਸੇ ਕਰਕੇ ਜਿਹੜੀਆਂ ਓਵਰਆਲ ਜਿਹੜਾ ਪ੍ਰੋਫਿਟ ਹੈਗਾ ਆ ਉਹ ਬਹੁਤ ਘੱਟ ਗਿਆ ਹੈਗਾ ਦੋਨਾਂ ਵੱਡੀਆਂ ਕੰਪਨੀਆਂ ਦਾ। ਜਿਹੜੀ ਕੈਟਰਪਿਲਰ ਕੰਪਨੀ ਆ ਇਹਨਾਂ ਨੇ ਹੋਰ ਜਿਹੜੀਆਂ ਏਸ਼ੀਆ ਦੇ ਵਿੱਚ ਜਾਂ ਪੈਸੀਫਿਕ ਦੇ ਵਿੱਚ ਕੰਟਰੀਜ਼ ਹੈਗੇ ਆ ਉੱਥੇ ਵੀ ਆਪਣਾ ਜਿਹੜਾ ਸਮਾਨ ਭੇਜਣਾ ਸ਼ੁਰੂ ਕੀਤਾ ਸੀ, ਪਰ ਕਹਿੰਦੇ ਵੀ ਉਹ ਚਾਈਨਾ ਦੇ ਮੁਕਾਬਲੇ ਉਹ ਉਸ ਨੂੰ ਓਵਰਕਮ ਨਹੀਂ ਕਰ ਸਕਿਆ। ਤੇ 59% ਜਿਹੜੀਆਂ ਸੇਲਸ ਆ ਕੈਟਰਪਿਲਰ ਕੰਪਨੀ ਦੀਆਂ ਆਊਟਸਾਈਡ USA ਤੋਂ ਹੈਗੀਆਂ ਆ, ਇਸੇ ਤਰ੍ਹਾਂ ਐਨਵੀਡੀਆ ਦੀਆਂ ਵੀ। ਸੋ ਦੋਨੋਂ ਕੰਪਨੀਆਂ ਦੀਆਂ ਜਿਹੜੀ ਆ ਇਕਨੋਮਿਕ ਗਰੋਥ ਆ ਉਹਦੇ ਬਾਰੇ ਜਿਹੜੀਆਂ ਇੰਡੀਕੇਸ਼ਨਸ ਆ ਉਹ ਕਾਫੀ ਲੋ ਆਈਆਂ ਆ। ਇਸੇ ਤਰ੍ਹਾਂ ਜਿਹੜੀ ਐਪਲ ਕੰਪਨੀ ਆ, ਐਪਲ ਦੀਆਂ ਸੇਲਸ ਵੀ ਜਿਹੜੀਆਂ ਆ ਬਹੁਤ ਘੱਟ ਹੋਈ ਹੈਗੀ ਆਈਫੋਨ ਦੀ, ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਚਾਈਨਾ ਦੇ ਵਿੱਚ ਸਾਡੀ ਫੋਨ ਦੀ ਡਿਮਾਂਡ ਘੱਟ ਗਈ ਹੈਗੀ ਆ। ਆਪਾਂ ਦੇਖੇ ਆ ਕਿਸ ਤਰ੍ਹਾਂ ਜਿਹੜੀ ਵਾਹਵਾਹੀ ਕੰਪਨੀ ਹੈਗੀ ਆ ਉਹਨਾਂ ਦੇ ਫੋਨ ਹੁਣ ਆਲ ਓਵਰ ਦਾ ਵਰਲਡ ਜਿਹੜੇ ਆ ਕਾਫੀ ਪੋਪੂਲਰ ਹੋ ਰਹੇ ਹੈਗੇ ਆ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਕਿਊਬਾ ਤੋਂ ਆ ਰਹੀ ਆ, ਹਵਾਨਾ ਦੇ ਵਿੱਚ ਕਹਿੰਦੇ ਇੱਕ ਟੋਰਨੇਡੋ ਜਿਹੜਾ ਉੱਥੇ ਆਇਆ ਆ, ਅਤੇ ਕਹਿੰਦੇ ਬਹੁਤ ਘੱਟ ਜਿਹੜਾ ਦੇਖਿਆ ਗਿਆ ਵੀ ਹਵਾਨਾ ਦੇ ਵਿੱਚ ਇੱਦਾਂ ਟਵਿਸਟਡ ਟੋਰਨੇਡੋ ਜਿਹੜੇ ਆਉਂਦੇ ਆ, ਪਰ ਇਸ ਦੇ ਚੱਲਦਿਆਂ ਕਹਿੰਦੇ 3 ਲੋਕ ਜਿਹੜੇ ਉੱਥੇ ਮਾਰੇ ਗਏ ਨੇ ਅਤੇ 150 ਤੋਂ ਵੱਧ ਲੋਕ ਜਿਹੜੇ ਆ ਉੱਥੇ ਜ਼ਖਮੀ ਹੋਏ ਨੇ। ਜਿਹੜੀ ਕਿਊਬਾ ਦੀ ਰਾਜਧਾਨੀ ਹਵਾਨਾ, ਉੱਥੇ ਜਿਹੜਾ ਟੋਰਨੇਡੋ ਆਇਆ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਕਾਫੀ ਤੇਜ਼ ਹਵਾਵਾਂ ਆਈਆਂ, ਜਿਸ ਦੇ ਕਰਕੇ ਬਹੁਤ ਸਾਰੇ ਜਿਹੜੇ ਪੁਰਾਣੇ ਰੁੱਖ ਜਿਹੜੇ ਉੱਥੇ ਪੱਟੇ ਗਏ, ਤਾਰਾਂ ਜਿਹੜੀਆਂ ਬਿਜਲੀ ਵਾਲੀਆਂ ਉਹ ਵੱਢੀਆਂ ਗਈਆਂ, ਅਤੇ ਹੋਰ ਕਈ ਬਿਲਡਿੰਗਸ ਨੂੰ ਜਿਹੜਾ ਇਸ ਦੇ ਕਰਕੇ ਨੁਕਸਾਨ ਉੱਥੇ ਹੋਇਆ ਆ। ਉੱਥੋਂ ਦੇ ਜਿਹੜੇ ਰਾਸ਼ਟਰਪਤੀ ਮਿਗਲ ਡੀਐਜ਼ ਕੈਨਲ, ਉਹਨਾਂ ਨੇ ਐਮਰਜੈਂਸੀ ਆ ਉਸ ਰਾਜਧਾਨੀ ਦੇ ਵਿੱਚ ਘੋਸ਼ਿਤ ਕੀਤੀ ਆ, ਅਤੇ ਕਾਫੀ ਜ਼ਿਆਦਾ ਜਿਹੜਾ ਜਾਨੀ ਨੁਕਸਾਨ ਅਤੇ ਮਾਲੀ ਨੁਕਸਾਨ ਜਿਹੜਾ ਉੱਥੇ ਹਵਾਨਾ ਦੇ ਵਿੱਚ ਹੋਇਆ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਦੇ ਵਿੱਚ ਜਿਹੜੀਆਂ ਆ ਜੌਬਸ ਕਾਫੀ ਇਨਕਰੀਜ਼ ਹੋ ਰਹੀਆਂ, ਤੇ ਅੱਜ ਪ੍ਰੋਗਰੈਸਿਵ ਇੰਸ਼ੋਰੈਂਸ ਕੰਪਨੀ ਵੱਲੋਂ ਖਬਰ ਆਈ ਆ ਜਿਹੜੀ ਕਿ ਓਹਾਇਓ ਬੇਸਡ ਇੰਸ਼ੋਰੈਂਸ ਕੰਪਨੀ ਹੈਗੀ ਆ, ਉਹਨਾਂ ਨੇ 10,000 ਲੋਕ ਆਲ ਓਵਰ USA ਹਾਇਰ ਕਰਨੇ ਆ, ਤੇ 380-400 ਦੇ ਕਰੀਬ ਜਿਹੜੀਆਂ ਜੌਬਸ ਆ ਉਹ ਰੈਂਚੋ ਕੋਰਡੋਵਾ ਆਫਿਸ ਜਿਹੜਾ ਆ ਸੈਕਰਾਮੈਂਟੋ ਦਾ, ਉੱਥੇ ਉਹਨਾਂ ਨੇ ਹਾਇਰ ਕਰਨੇ ਆ। ਸੋ ਜੇ ਕੋਈ ਉਸ ਏਰੀਏ ਦੇ ਵਿੱਚ ਇੰਸ਼ੋਰੈਂਸ ਦੇ ਏਰੀਏ 'ਚ ਜੌਬਸ ਦੇਖਦਾ ਆ, ਤੇ ਉਹ ਕੰਪਨੀ ਜਿਹੜੀ ਆ ਪ੍ਰੋਗਰੈਸਿਵ ਇੰਸ਼ੋਰੈਂਸ ਉਹ ਹਾਇਰ ਕਰ ਰਹੀ ਹੈਗੀ ਆ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਤੇ ਸੇਲਸ ਰਿਪਰੈਜ਼ੈਂਟੇਟਿਵ ਸੈਕਰਾਮੈਂਟੋ ਏਰੀਏ ਦੇ ਵਿੱਚ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਫਰੈਜ਼ਨੋ ਤੋਂ ਜਿਹੜੀ ਖਬਰ ਆ ਰਹੀ ਆ, ਉੱਥੇ ਵੀਕਐਂਡ 'ਤੇ ਜਿਹੜੀ ਇੱਕ ਮਾੜੀ ਘਟਨਾ ਜਿਹੜੀ ਵਾਪਰੀ ਆ, ਡਰਾਈਵ ਬਾਈ ਸ਼ੂਟਿੰਗ ਜਿਹੜੀ ਕਹਿੰਦੇ ਸੰਡੇ ਨਾਈਟ ਨੂੰ ਸਾਊਥ ਈਸਟ ਫਰੈਜ਼ਨੋ ਦੇ ਵਿੱਚ ਹੋਈ ਹੈ, ਜਿਸ ਕਰਕੇ ਇੱਕ 5 ਸਾਲਾਂ ਦੀ ਕੁੜੀ ਅਤੇ ਇੱਕ ਜਿਹੜੀ ਔਰਤ ਆ ਉਹ ਹਸਪਤਾਲ ਇਸ ਟਾਈਮ ਉਹਨਾਂ ਨੂੰ ਜਿਹੜਾ ਜ਼ੇਰੇ ਇਲਾਜ ਦੇ ਵਿੱਚ ਰੱਖਿਆ ਗਿਆ ਆ।
11th ਐਵੀਨਿਊ ਤੇ ਨਵਾਡਾ ਜਿਹੜੀ ਸਟਰੀਟ ਹੈਗੀ ਆ ਉੱਥੇ ਤਕਰੀਬਨ ਸ਼ਾਮੀ 8 ਵਜੇ ਕੱਲ੍ਹ ਜਿਹੜੀ ਆ ਗੋਲੀਬਾਰੀ ਦੀਆਂ ਘਟਨਾਵਾਂ ਜਿਹੜੀ ਆ ਖਬਰ ਆ ਪਹੁੰਚੀ ਹੈ, ਜਿਸ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਵੀ ਉੱਥੇ ਜਿਹੜੀ 5 ਸਾਲਾਂ ਦੀ ਕੁੜੀ ਅਤੇ 20 ਸਾਲਾਂ ਦੀ ਜਿਹੜੀ ਇੱਕ ਹੋਰ ਔਰਤ ਉੱਥੇ ਜਿਹੜੇ ਇੰਜਰਡ ਸੀਗੇ। ਅਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਤਾਂ ਜਿਹੜਾ ਉਹ ਨਹੀਂ ਕੀਤਾ, ਪਰ ਬਹੁਤ ਮਾੜੀ ਜਿਹੜੀ ਘਟਨਾ ਉੱਥੇ ਵਾਪਰੀ ਆ। ਜੀ, ਅਗਲੀ ਖਬਰ ਜਿਹੜੀ ਆ ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਦੇ ਮੇਅਰ ਜਿਹੜੇ ਹੈਗੇ ਆ ਡੈਰਲ ਸਟੀਨਬਰਗ, ਉਹਨਾਂ ਨੇ ਆਪਣਾ ਜਿਹੜਾ ਕਾਫੀ ਗੁੱਸਾ ਜ਼ਾਹਰ ਕੀਤਾ ਹੈਗਾ ਆ। ਉਹਨਾਂ ਨੇ ਜਿਹੜੀ ਹਾਊਸਿੰਗ ਏਜੰਸੀ ਹੈਗੀ ਆ ਸੈਕਰਾਮੈਂਟੋ ਦੀ, ਉਹਦੇ ਉੱਤੇ ਕਹਿੰਦੇ ਪਈ ਜਿਹੜਾ ਹੋਮਲੈਸਾਂ ਦੇ ਲਈ ਆਪਾਂ ਟਾਈਨੀ ਹਾਊਸ ਬਣਾਉਣ ਜਾ ਰਹੇ ਆ, ਉਹ ਜਿਹੜਾ ਪ੍ਰੋਜੈਕਟ ਆ ਬਹੁਤ ਡਿਲੇ ਹੋ ਰਿਹਾ ਹੈਗਾ। ਸੈਕਰਾਮੈਂਟੋ ਏਰੀਏ ਦੇ ਵਿੱਚ ਕਹਿੰਦੇ 1000 ਤੋਂ ਵੱਧ ਜਿਹੜੇ ਆ ਹੋਮਲੈਸ ਲੋਕ ਰਹਿੰਦੇ ਹੈਗੇ ਆ। ਡੈਰਲ ਸਟੀਨਬਰਗ ਨੇ ਆਪਣੀ ਪ੍ਰਾਇਓਰਟੀ ਜਿਹੜੀ ਆ ਉਹ ਰੱਖੀ ਹੋਈ ਸੀ ਪਈ ਜਿਹੜੀ ਆ ਹੋਮਲੈਸ ਪੀਪਲ ਆ ਉਹਨਾਂ ਦੇ ਲਈ ਆਪਾਂ ਸ਼ੈਲਟਰ ਦੇਣੇ ਹੈਗੇ ਆ, ਤੇ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਤੋਂ ਜਲਦੀ ਜਿਹੜਾ ਇਹ ਸ਼ੈਲਟਰ ਦੇਣੇ ਆ, ਕਿਉਂਕਿ ਸ਼ਹਿਰ ਦੇ ਵਿੱਚ ਜਿਹੜਾ ਆ ਕਈ ਜਿਹੜੇ ਸਟੋਰ ਆ ਉਹਨਾਂ ਦੇ ਸਾਹਮਣੇ ਜਿਹੜਾ ਮਾਹੌਲ ਆ ਉਹ ਕਾਫੀ ਖਰਾਬ ਬਣਿਆ ਹੋਇਆ। ਕਈ ਜਿਹੜੇ ਹੋਮਲੈਸ ਜਿਹੜੇ ਲੋਕ ਹੈਗੇ ਆ ਉਹ ਆਪਣੇ ਕਾਰਟਸ ਦੇ ਨਾਲ ਸਟੋਰਾਂ ਦੇ ਸਾਹਮਣੇ ਬੈਠ ਜਾਂਦੇ ਆ, ਤੇ ਸਟੋਰਾਂ ਵਾਲੇ ਜਿਹੜੇ ਆ ਉਹ ਕਾਫੀ ਅਪਸੈਟ ਆ। ਉਹ ਕਹਿੰਦੇ ਵੀ ਸਾਡੇ ਜਿਹੜੇ ਕਸਟਮਰਸ ਆਉਂਦੇ ਆ ਉਹਨਾਂ ਨੂੰ ਬੋਦਰ ਕਰਦੇ ਆ, ਉਹਨਾਂ ਤੋਂ ਮੰਗਦੇ ਆ, ਤੇ ਉਹਨਾਂ ਨੇ ਵੀ ਜਿਹੜੇ ਆਪਣੇ ਜਿਹੜੇ ਉਹਨਾਂ ਦੇ ਗੁੱਸਾ ਆ ਉਹ ਉਹਨਾਂ ਨੇ ਕੌਂਸਲ ਜਿਹੜੇ ਮੈਂਬਰਸ ਹੈਗੇ ਆ ਉਹਨਾਂ ਦੇ ਕੋਲ ਜ਼ਾਹਿਰ ਕੀਤਾ ਆ। ਜੀ, ਅਗਲੀ ਹਰਜੋਤ ਸਿੰਘ ਜੀ, ਇੱਕ ਨਵੀਂ ਸਟੱਡੀ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਖਦਸ਼ਾ ਪ੍ਰਗਟ ਕੀਤਾ ਗਿਆ ਹੈ ਵੀ ਖਾਸ ਕਰਕੇ ਫਰੈਜ਼ਨੋ ਅਤੇ ਜਿਹੜੀ ਸੈਂਟਰਲ ਸੈਨ ਮਕੀਨ ਵੈਲੀ ਆ ਉਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜੋਬਸ ਆ, ਜਿਹੜੀਆਂ ਆਕੂਪੇਸ਼ਨਲ ਟਾਸਕ ਜਿਹੜੀਆਂ ਕਰਨ ਵਾਲੀਆਂ ਆ, ਉਹ ਰੋਬੋਜ਼ ਜਿਹੜੇ ਆ ਰੋਬੋਟਸ ਦੇ ਵੱਲ ਨੂੰ ਜਿਹੜੀਆਂ ਉਹ ਵੱਧ ਸਕਦੀਆਂ ਨੇ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਟੈਕਨੋਲੋਜੀ ਜਿਹੜੀ ਇਸ ਟਾਈਮ ਵੱਧ ਰਹੀ ਆ, ਇਹਨਾਂ ਇਲਾਕਿਆਂ ਦੇ ਵਿੱਚ ਇਹ ਖਤਰਾ ਜਿਹੜਾ ਇੱਕ ਹਿਸਾਬ ਦੇ ਨਾਲ ਜ਼ਿਆਦਾ ਬਣਿਆ ਹੋਇਆ ਆ। ਇੱਥੇ 40% ਤੋਂ ਲੈ ਕੇ 50% ਤੱਕ ਅਜਿਹੀਆਂ ਜੋਬਸ ਜਿਹੜੀਆਂ ਹੈਗੀਆਂ ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਟੋਮੇਸ਼ਨ ਜਿਹੜੀ ਉਸ ਨੂੰ ਟੇਕ ਓਵਰ ਕਰ ਸਕਦੀ ਆ। ਉਹ ਤਾਂ ਐਮਾਜ਼ੋਨ ਨੇ ਦੇਖੋ ਉੱਥੇ ਤਕਰੀਬਨ 9 ਲੱਖ ਸਕੁਅਰ ਫੁੱਟ ਦਾ ਇੱਕ ਆਪਣਾ ਵੇਅਰ ਹਾਊਸ ਜਿਹੜਾ ਉਹ ਬਣਾਉਣਾ ਆ, ਅਤੇ ਆਪਾਂ ਨੂੰ ਪਤਾ ਹੈ ਵੀ ਐਮਾਜ਼ੋਨ ਦੇ ਵਿੱਚ ਬੰਦਿਆਂ ਦੇ ਨਾਲੋਂ ਜਿਹੜੇ ਰੋਬੋਟਸ ਆ ਉੱਥੇ ਉਹ ਜ਼ਿਆਦਾ ਕੰਮ ਉੱਥੇ ਕਰਦੇ ਨੇ, ਅਤੇ ਜਿਹੜੇ ਉੱਥੇ ਐਮਾਜ਼ੋਨ ਦੇ ਵੇਅਰ ਹਾਊਸਿਸ ਦੇ ਵਿੱਚ ਕੰਮ ਕਰਦੇ ਵੀ ਆ। ਬਹੁਤ ਸਾਰੀਆਂ ਸਟੋਰੀਆਂ ਉਹਨਾਂ ਦੀਆਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਨਹਿਊਮੇਨਲੀ ਜਿਹੜਾ ਟਰੀਟ ਕੀਤਾ ਜਾਂਦਾ ਆ। ਸੋ ਕਹਿੰਦੇ ਵੀ ਇਹ ਇਲਾਕੇ ਜਿਹੜੇ ਆ ਖਾਸੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਆ, ਉਹ ਇੱਕ ਅਜਿਹੇ ਟੈਕਨੋਲੋਜੀ ਦੇ ਖਤਰੇ ਦੇ ਵਿੱਚ ਜਿਹੜੇ ਉਹ ਮੰਡਰਾ ਰਹੇ ਨੇ, ਜਿੱਥੇ ਕਿ ਬਹੁਤ ਸਾਰੀਆਂ ਜਿਹੜੀਆਂ ਜੋਬਸ ਆ ਉਹ ਜਿਹੜੀਆਂ ਆਟੋਮੇਸ਼ਨ ਦੇ ਵੱਲ ਨੂੰ ਜਿਹੜੀਆਂ ਉਹ ਜਾ ਸਕਦੀਆਂ। ਸੋ ਇਹ ਦੱਸਣ ਦਾ ਮਕਸਦ ਹਰਜੋਤ ਸਿੰਘ ਜੀ ਇਹੀ ਆਪਣਾ ਆ, ਕਾਰਨ ਇਹੀ ਆ ਵੀ ਜਿਹੜੇ ਲੋਕ ਕੁਛ ਅਜਿਹੇ ਜੋਬਸ ਦੇ ਵਿੱਚ ਜਿਹੜੇ ਲੱਗੇ ਹੋਏ ਨੇ, ਜਾਂ ਤਾਂ ਉਹ ਹੋਰ ਪਾਸੇ ਵੱਲ ਨੂੰ ਜਿਹੜਾ ਕੋਈ ਟਰਾਈ ਜਿਹੜੀ ਆ ਉਹ ਕੀਤੀ ਜਾਵੇ ਉਹਨਾਂ ਵੱਲੋਂ, ਜਾਂ ਕੁਛ ਹੋਰ ਹੁਨਰ ਜਿਹੜਾ ਉਸ ਪਾਸੇ ਵੱਲ ਨੂੰ ਜਿਹੜਾ ਉਹ ਸਿੱਖਣਾ ਚਾਹੀਦਾ, ਕਿਉਂਕਿ ਇਨ ਦੀ ਐਂਡ ਜਿਹੜੀਆਂ ਵੱਡੀਆਂ ਕੰਪਨੀਆਂ ਆ ਦੇ ਗੋਣਾ ਲੈਟ ਗੋ ਆਫ ਪੀਪਲ, ਅਤੇ ਉਹਨਾਂ ਨੇ ਰੋਬੋਟਸ ਜਿਹੜੇ ਉਹ ਰੱਖਣੇ ਆ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜੇ ਬੰਦਾ ਨਹੀਂ ਹੋਊਗਾ ਨਾ ਉਹਨਾਂ ਨੂੰ ਤਨਖਾਹ ਦੇਣੀ ਪੈਣੀ ਆ, ਨਾ ਸੱਟ ਲੱਗਣ ਦਾ ਖਤਰਾ, ਨਾ ਕੋਈ ਹੋਰ ਟੈਨਸ਼ਨ ਆ, ਨਾ ਕੋਈ ਹੋਰ ਖਤਰਾ ਆ, ਅਤੇ ਆਟੋਮੈਟਿਕ ਜਿਹੜਾ ਸਾਰਾ ਕੁਛ ਜਿਹੜਾ ਉਹ ਕੀਤਾ ਜਾ ਸਕਦਾ। ਅੱਜ ਨਹੀਂ, 10 ਸਾਲਾਂ ਨੂੰ, 15 ਨੂੰ, 20 ਨੂੰ, ਕੋਈ ਬਹੁਤਾ ਜ਼ਿਆਦਾ ਸਮਾਂ ਨਹੀਂ ਹੁੰਦਾ ਇਨ ਲੌਂਗ ਰਨ ਜੇ ਆਪਾਂ ਦੇਖਿਆ ਜਾਵੇ ਵੀ ਇੱਦਾਂ ਜਿਹੜਾ ਇੱਕ ਹੁਲੀਆ ਹੀ ਜਿਹੜਾ ਆ ਪੂਰੀ ਇੰਡਸਟਰੀਜ਼ ਦਾ ਜਿਹੜਾ ਉੱਥੇ ਬਦਲ ਜਾਂਦਾ ਹੁੰਦਾ ਆ। ਸੋ ਬਿਲਕੁਲ ਇਹ ਬੜੀ ਹੈਰਾਨੀ ਵਾਲੀ ਖਬਰ ਆ, ਖਾਸ ਕਰਕੇ ਫ੍ਰਿਜ਼ਨੋ ਏਰੀਏ ਦੇ ਵਿੱਚ। ਕਹਿੰਦੇ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਆਪਣੀਆਂ ਨੌਕਰੀਆਂ ਨੂੰ ਗਵਾ ਲੈਣਗੇ, ਕਿਉਂਕਿ ਸਾਰਾ ਕੁਛ ਜਿਹੜਾ ਆ ਆਟੋਮੈਟਿਕ ਹੋ ਰਿਹਾ ਹੈਗਾ। ਫ੍ਰਿਜ਼ਨੋ ਜਿਨ੍ਹਾਂ ਲੋਕਾਂ ਦੀਆਂ ਬੈਚਲਰ ਲੈਵਲ ਤੋਂ ਡਿਗਰੀ ਤੋਂ ਘੱਟ ਐਜੂਕੇਸ਼ਨ ਹੈਗੀ ਆ, ਉਹਨਾਂ ਲਈ ਇਹ ਖਤਰੇ ਦੀ ਘੰਟੀ ਹੈਗੀ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਬਹੁਤ ਸਾਰਾ ਜਿਹੜਾ ਕੰਮ ਆ ਉਹ ਖੇਤੀ ਦੇ ਨਾਲ ਰਿਲੇਟਡ ਹੈਗਾ ਆ। ਬਹੁਤ ਸਾਰੇ ਜਿਹੜੇ ਲੋਕ ਆ ਉਹ ਐਗਰੀਕਲਚਰ ਤੇ ਜਿਹੜੇ ਫੂਡ ਪ੍ਰੋਡਕਟ ਉਹਨਾਂ ਨੂੰ ਹੈਂਡਲ ਕਰਦੇ ਹੈਗੇ ਆ, ਜਿਹਦੇ ਵਿੱਚ ਕਹਿੰਦੇ ਬਹੁਤ ਸਾਰੇ ਗ੍ਰੇਡਰਸ, ਸੌਰਟਰਸ ਹੁੰਦੇ ਆ, ਤੇ ਆਲਰੇਡੀ ਇਹਨਾਂ ਫੀਲਡ ਦੇ ਵਿੱਚ ਮਸ਼ੀਨਾਂ ਲੱਗ ਗਈਆਂ। ਕਿਸੇ ਤਰ੍ਹਾਂ ਦੇ ਕੋਈ ਸੰਤਰੇ ਤੋੜਨੇ, ਉਹਨਾਂ ਨੂੰ ਹੈਂਡਲ ਕਰਨਾ, ਪੈਕ ਕਰਨਾ। ਕਹਿੰਦੇ ਜਿੱਦਾਂ ਮਸ਼ੀਨਰੀ ਦੀ ਪ੍ਰਾਈਸ ਘਟਦੀ ਜਾ ਰਹੀ ਆ, ਉੱਦਾਂ ਜਿਹੜਾ ਆ ਟੈਕਨੋਲੋਜੀ ਜਿਹੜੀ ਆ ਉਹ ਜ਼ਿਆਦਾ ਤੋਂ ਜ਼ਿਆਦਾ ਲਾਗੂ ਹੁੰਦੀ ਜਾ ਰਹੀ ਆ। ਐਮਾਜ਼ੋਨ ਦਾ ਤੁਸੀਂ ਦੱਸਿਆ ਹੀ ਆ ਵੀ ਕਿਸ ਤਰ੍ਹਾਂ ਇੱਕ ਟਾਈਮ ਦੇ ਉੱਤੇ ਫ੍ਰਿਜ਼ਨੋ 'ਚ ਬਹੁਤ ਜ਼ਿਆਦਾ
ਜਿਹੜਾ ਇਹਦਾ ਰੌਲਾ ਪਿਆ ਸੀ ਵੀ ਐਮਾਜ਼ੋਨ ਕੰਪਨੀ ਆ ਰਹੀ ਆ, ਇਹਦੇ ਨਾਲ ਬਹੁਤ ਲੋਕਾਂ ਨੂੰ ਜੌਬਸ ਮਿਲਣਗੀਆਂ। ਹੁਣ ਆਪਾਂ ਦੇਖ ਰਹੇ ਹਾਂ ਵੀ ਕਿੱਦਾਂ ਉਹਨਾਂ ਨੇ ਪੂਰਾ ਜਿਹੜਾ ਆ ਉਹਨੂੰ ਆਟੋਮੈਟਿਕ ਕੀਤਾ ਹੈਗਾ ਤੇ ਬਹੁਤ ਘੱਟ ਲੋਕਾਂ ਦੀ ਜਿਹੜੀ ਜ਼ਰੂਰਤ ਹੁੰਦੀ ਹੈਗੀ ਆ। ਪਰ ਜੇ ਇਹ ਸਾਰਾ ਏਰੀਆ ਜਿਹੜਾ ਆ ਕਹਿੰਦੇ ਇੱਥੇ ਲਗਭਗ 50% ਕੰਮ ਜਿਹੜੇ ਆ ਉਹ ਆਟੋਮੇਸ਼ਨ ਤੇ ਚਲੇ ਜਾਣੇ ਆ। ਸਟੈਨਿਸਲਸ ਕਾਉਂਟੀ 'ਚ 49.6%, ਕਿੰਗਸ ਕਾਉਂਟੀ ਦੇ ਵਿੱਚ 48.6%, ਤੇ ਇਸੇ ਤਰ੍ਹਾਂ ਸਨਮੈਕੀਨ ਕਾਉਂਟੀ 'ਚ 48.3%, ਮਡੇਰਾ ਦੇ ਵਿੱਚ 48.3%, ਟੋਲੈਰੀ ਦੇ ਵਿੱਚ 48.3% ਤੇ ਫ੍ਰਿਜ਼ਨੋ ਕਾਉਂਟੀ ਦੇ ਵਿੱਚ 47.8% ਜਿਹੜੀਆਂ ਜੌਬਸ ਆ ਇਹ ਆਉਣ ਵਾਲੇ ਸਮੇਂ 'ਚ ਮਸ਼ੀਨਰੀ ਦੇ ਨਾਲ ਆਟੋਮੈਟਿਕ ਹੋ ਜਾਣੀਆਂ ਆ। ਸੋ ਸਾਰਿਆਂ ਨੂੰ ਕਿਤੇ ਨਾ ਕਿਤੇ ਜਿਹੜਾ ਇਸ ਪਾਸੇ ਵੱਲ ਨੂੰ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਡੈਫੀਨੇਟਲੀ ਹਰਜੋਤ ਸਿੰਘ ਜੀ ਉਹ ਹੈਗੀ ਆ ਵੀ ਕੀ ਜਿਹੜਾ ਹੋ ਸਕਦਾ। ਰਾਜਕਰਮਜੀਤ ਸਿੰਘ ਜੀ ਦੱਸਿਆ ਵੀ ਆ ਕਿਹੜੇ ਫੀਲਡ ਜਿਹੜੇ ਆ ਜਿਨ੍ਹਾਂ ਦੇ ਵਿੱਚ ਜੌਬਸ ਡਿਸਅਪੀਅਰ ਹੋਣਗੀਆਂ, ਖਾਸ ਕਰਕੇ ਕਹਿੰਦੇ ਅਕੋਮੋਡੇਸ਼ਨ ਫੂਡ ਸਰਵਿਸ ਦੇ ਵਿੱਚ। ਆਪਾਂ ਦੇਖਿਆ ਸੀ ਪਿਛਲੇ ਸਮੇਂ 'ਚ ਕਿਸ ਤਰ੍ਹਾਂ ਮੈਕਡੋਨਲਡ ਵਗੈਰਾ ਕਹਿੰਦੇ ਵੀ ਹੁਣ ਪੂਰੇ ਹੀ ਉਹਨਾਂ ਨੇ ਰੋਬੋਟਸ ਲਾ ਦੇਣੇ ਆ ਜਿਹੜਾ ਸਾਰਾ ਕੁਛ ਇਹ ਬਣਾਉਣਗੇ, ਫਰਾਈਆਂ ਤੋਂ ਲੈ ਕੇ ਐਵਰੀਥਿੰਗ। 73% ਇਹਦੇ 'ਚ ਆਟੋਮੇਸ਼ਨ ਹੋਣ ਜਾ ਰਹੀ ਆ। ਮੈਨੂਫੈਕਚਰਿੰਗ 'ਚ 59%, ਟਰਾਂਸਪੋਰਟੇਸ਼ਨ ਤੇ ਵੇਅਰ ਹਾਊਸ ਦੇ ਵਿੱਚ 58%। ਟਰਾਂਸਪੋਰਟੇਸ਼ਨ ਦੇ ਵਿੱਚ ਟਰੱਕਿੰਗ ਵੀ ਆਉਂਦੀ ਹੈਗੀ ਆ। ਇਸ ਇਸ਼ੂ ਦੇ ਉੱਤੇ ਆਪਾਂ ਪਿਛਲੇ ਲੰਮੇ ਸਮੇਂ ਤੋਂ ਗੱਲਬਾਤ ਕਰਦੇ ਆ ਰਹੇ ਆ ਵੀ ਕਿਸ ਤਰ੍ਹਾਂ ਜਿਹੜੇ ਆਟੋਮੈਟਿਕ ਟਰੱਕਸ ਆ ਉਹਨਾਂ ਦੇ ਉੱਤੇ ਬਹੁਤ ਸਾਰੀਆਂ ਕੰਪਨੀਆਂ ਕੰਮ ਕਰ ਰਹੀਆਂ ਹੈਗੀਆਂ। ਐਗਰੀਕਲਚਰ, ਫੋਰੈਸਟਰੀ, ਹੰਟਿੰਗ, ਫਿਸ਼ਿੰਗ ਦੇ ਵਿੱਚ 57%, ਰੀਟੇਲ ਦੇ ਵਿੱਚ 53%, ਮਾਈਨਿੰਗ, ਕੁਐਰੀਇੰਗ, ਆਇਲ ਦੇ ਵਿੱਚ 51%। ਸੋ ਬਹੁਤ ਸਾਰੇ ਜਿਹੜੇ ਫੀਲਡ ਹੈਗੇ ਆ ਜਿਨ੍ਹਾਂ ਦੇ ਵਿੱਚ ਸਾਰਾ ਕੁਛ ਜਿਹੜਾ ਆ ਇਹ ਆਟੋਮੈਟਿਕ ਹੋਣ ਜਾ ਰਿਹਾ ਹੈਗਾ ਆ। ਤੇ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਕਹਿੰਦੇ 1,50,000 ਜੌਬਾਂ ਦੇ ਉੱਤੇ ਜਿਹੜਾ ਇਹ ਅਸਰ ਪਊਗਾ। ਜੇ ਟੋਟਲ ਓਵਰਆਲ ਕਹਿੰਦੇ ਬਰੁਕਿੰਗਸ ਇੰਸਟੀਚਿਊਟ ਦੀ ਇਹ ਰਿਪੋਰਟ ਆਈ ਆ, ਜਿਹੜੇ ਨੇਬਰਿੰਗ ਕਾਉਂਟੀਜ਼ ਵੀ ਹੈਗੀਆਂ ਫ੍ਰਿਜ਼ਨੋ ਕਾਉਂਟੀ ਦੀਆਂ, ਕਿੰਗਸ, ਮਡੇਰਾ, ਮਰਸਰ, ਟੋਲੈਰੀ, 3,20,000 ਜੌਬਾਂ ਦੇ ਉੱਤੇ ਆਉਣ ਵਾਲੇ ਸਾਲਾਂ 'ਚ ਇਹਦਾ ਅਸਰ ਪਏਗਾ। ਇਹ ਨਹੀਂ ਆ ਵੀ ਜਿਹੜਾ ਅੱਜ ਹੀ ਪੈ ਜੂ ਜਾਂ ਕੱਲ੍ਹ ਹੀ ਪੈ ਜੂ, ਪਰ ਆਉਣ ਵਾਲੇ ਕਈ ਸਾਲਾਂ ਦੇ ਵਿੱਚ ਜਿਹੜੇ ਡੈਫੀਨੇਟਲੀ ਇਹ ਜਿਹੜੇ ਚੇਂਜ ਜਿਹੜੇ ਹੋਣੇ ਆ, ਕਿਉਂਕਿ ਆਟੋਮੇਸ਼ਨ ਵੱਲ ਨੂੰ ਜਿਹੜੇ ਹਰ ਇੱਕ ਚੀਜ਼ ਜਿਹੜੀ ਵੱਧ ਰਹੀ ਹੈ। ਤੁਸੀਂ ਆਪ ਹੀ ਜਿਹੜਾ ਅੰਦਾਜ਼ਾ ਲਾ ਲਓ, ਅੱਜ ਤੋਂ ਜਿਹੜੇ ਕੁਛ ਦਹਾਕੇ ਪਹਿਲਾਂ ਗੱਡੀਆਂ ਸਾਰਾ ਕੁਛ ਹੱਥ ਨਾਲ ਮੈਨੂਫੈਕਚਰ ਜਿਹੜਾ ਉਹ ਕੀਤਾ ਜਾਂਦਾ ਸੀ, ਅਤੇ ਹੁਣ ਤੁਸੀਂ ਅਸੈਂਬਲੀ ਲਾਈਨਾਂ ਦੇ ਵਿੱਚ ਦੇਖ ਲਓ ਵੀ ਕੀ ਜਿਹੜੇ ਆ ਉੱਥੇ ਬੰਦੇ ਬਹੁਤੇ ਦੀਦੇ ਆ ਕਿ ਤੁਹਾਨੂੰ ਰੋਬੋਟਸ ਜਿਹੜੇ ਆ ਉਹ ਬਹੁਤੇ ਦੀਦੇ ਆ। ਬਹੁਤ ਸਾਰੇ ਜਿਹੜੇ ਆਪਣੇ ਜਿਹੜੇ ਲੋਕ ਆ, ਖਾਸ ਕਰਕੇ ਜਿਹੜੇ ਬੇ ਏਰੀਏ ਦੇ ਵਿੱਚ ਰਹਿੰਦੇ ਰਹੇ ਆ, ਉਹ ਕਿੰਨੀਆਂ ਜਿਹੜੀਆਂ ਫਲੋਪੀਆਂ ਬਣਾਉਣ ਵਾਲੇ, ਸੀਡੀਆਂ ਬਣਾਉਣ ਵਾਲੀਆਂ, ਹੋਰ ਕਿੰਨੀਆਂ ਕੰਪਨੀਆਂ ਦੇ ਵਿੱਚ ਜਿਹੜੇ ਕੰਮ ਕਰਦੇ ਰਹੇ ਆ, ਅਤੇ ਅੱਜ ਜਿਹੜੇ ਉੱਥੇ ਕਿੱਦਾਂ ਦੇ ਜਿਹੜੇ ਉਹ ਹਾਲਾਤ ਹੈਗੇ ਨੇ। ਸੋ ਚੇਂਜਸ ਜਿਹੜੇ ਆ ਡੈਫੀਨੇਟਲੀ ਖਾਸ ਕਰਕੇ ਆਟੋਮੇਸ਼ਨ ਨੂੰ ਲੈ ਕੇ ਉਹ ਆਉਂਦੇ ਜਾ ਰਹੇ ਨੇ ਜੀ। ਸੋ ਬਿਲਕੁਲ ਇਹਦੇ ਸੰਬੰਧ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਵੀ ਆਪਾਂ ਨੂੰ ਜਿਹੜੇ ਆ ਇਹਦੇ ਲਈ ਪ੍ਰੀਪੇਅਰ ਹੋਣਾ ਪੈਣਾ ਹੈਗਾ ਆ। ਫ੍ਰਿਜ਼ਨੋ ਕਾਉਂਟੀ ਦੇ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਪੰਜਾਬੀ ਜਿਹੜੇ ਆ ਲਗਭਗ 50,000 ਤੋਂ ਲੈ ਕੇ 70,000 ਰਹਿੰਦੇ ਹੈਗੇ ਆ। ਸੋ ਉਹਨਾਂ ਦੇ ਲਈ ਤੇ ਹੋਰ ਜਿਹੜੇ ਲੋਕ ਆ, ਜਿਸ ਤਰ੍ਹਾਂ ਬਹੁਤ ਸਾਰੀਆਂ ਕੰਪਨੀਆਂ ਐਮਾਜ਼ੋਨ, ਅਲਟਾ ਬਿਊਟੀ ਜਿਹੜੀ ਹੈਗੀ ਆ, ਇਹ ਇਹਨਾਂ ਦੇ ਵੇਅਰ ਹਾਊਸ ਵੱਡੇ ਵੱਡੇ ਆਏ ਆ, ਉਹਨਾਂ ਦੇ ਵਿੱਚ ਟੈਕਨੋਲੋਜੀ ਲੱਗੀ ਹੋਈ ਆ। ਇਸ ਨੂੰ ਦੇਖਦੇ ਹੋਏ ਜਿਹੜਾ ਫ੍ਰਿਜ਼ਨੋ ਸਿਟੀ ਕਾਲਜ ਹੈਗਾ ਆ, ਉਹਨਾਂ ਨੇ ਪਹਿਲਾ ਜਿਹੜਾ ਕੰਪਿਊਟਰ ਆਟੋਮੇਟਡ ਵੇਅਰ ਹਾਊਸ ਲੌਜਿਸਟਿਕਸ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ ਆ। ਸੋ ਜੇ ਕਿਸੇ ਨੇ ਜੌਬ ਲੈਣੀ ਆ, ਜੌਬ ਦੇ ਲਈ ਤਿਆਰ ਹੋਣਾ, ਤੇ ਫ੍ਰਿਜ਼ਨੋ ਸਿਟੀ ਕਾਲਜ ਨੇ ਇਹ ਕੋਰਸ ਸ਼ੁਰੂ ਕੀਤਾ ਆ। ਜਿਹੜੇ ਫਾਰਮਸ ਦੇ ਵਿੱਚ ਕੰਮ ਕਰਦੇ ਆ, ਫਾਰਮਸ ਦੇ ਵਿੱਚ ਟੈਕਨੋਲੋਜੀ ਯੂਜ਼ ਹੋਣੀ ਹੈਗੀ ਆ, ਹਾਈ ਟੈਕ ਲੇਬਰ ਸੇਵਿੰਗ ਸਿਸਟਮ ਲੱਗਣੇ ਆ, ਉਹਦੇ ਲਈ ਵੈਸਟ ਹਿਲਸ ਕਾਲਜ ਜਿਹੜਾ ਕੋਲਿੰਗਾ ਆ ਇੱਥੇ ਟਾਊਨ ਹੈਗਾ, ਉਹਨਾਂ ਨੇ ਫਾਰਮ ਤੇ ਫਿਊਚਰ ਪ੍ਰੋਗਰਾਮ ਤੇ ਇਹ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਹੈਗਾ। ਸੋ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਇਹਦਾ ਜਿਹੜਾ ਫਾਇਦਾ ਲੈਣਾ ਚਾਹੀਦਾ। ਬਿਲਕੁਲ, ਕਈ ਵਾਰੀ ਬੰਦਾ ਨਾ ਲੇਟ ਹੋ ਜਾਂਦਾ, ਸੋਚਦਾ ਵੀ ਕਰੀਏ ਕੋਈ ਨਹੀਂ, ਜਦੋਂ ਲਾਗੇ ਆਵਾਂਗੇ ਕਰ ਲਾਂਗੇ, ਪਰ ਇਹ ਆ ਵੀ ਉਸ ਸਥਿਤੀ ਦੇ ਲਈ ਆਪਣੇ ਆਪ ਨੂੰ ਪਹਿਲਾਂ ਹੀ ਜਿਹੜਾ ਆ ਉਹ ਤਿਆਰ ਕਰਕੇ ਤੁਹਾਨੂੰ ਰੱਖਣਾ ਪਵੇਗਾ। ਇਹ ਵੀ ਨਹੀਂ ਆ ਵੀ ਸਾਰਿਆਂ ਨੇ ਜਿਹੜਾ ਉਹ ਸਾਰਾ ਕੁਛ ਕਰ ਲੈਣਾ ਆ। ਕਈ ਜੌਬਾਂ ਜਿਹੜੀਆਂ ਰਹਿਣਗੀਆਂ ਵੀ, ਪਰ ਕਾਫੀ ਜਿਹੜੇ ਹੱਦ ਤੱਕ ਉਹਨਾਂ ਨੇ ਆਟੋਮੇਸ਼ਨ ਵੱਲ ਨੂੰ ਵਧਣਾ ਆ। ਸੋ ਆਪਾਂ ਪਹਿਲਾਂ ਹੀ ਜਿਹੜਾ ਇਸ ਪਾਸੇ ਵੱਲ ਨੂੰ ਜਿਹੜਾ ਆ ਉਹ ਤਿਆਰੀ ਜਿਹੜੀ ਉਹ ਕੀਤੀ ਜਾਵੇ। ਐਜ਼ ਏ ਕਮਿਊਨਿਟੀ ਜਦੋਂ ਜਿਹੜੇ ਦੇਖੋ ਤੁਹਾਡੇ ਰਿਪਰੈਜ਼ੈਂਟੇਟਿਵ ਵੀ ਹੈਗੇ ਨੇ ਉੱਥੇ, ਬਹੁਤ ਕੁਛ ਨੇ, ਉਹਨਾਂ ਦੇ ਨਾਲ ਆਪਣਾ ਫਿਕਰ ਜਿਹੜਾ ਜ਼ਾਹਰ ਵੀ ਕਰੋ ਵੀ ਸਾਡਾ ਜਿਹੜਾ ਆ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣੂਗਾ। ਵੀ ਜਿਸ ਤਰੀਕੇ ਦੇ ਨਾਲ ਟੈਕਨੋਲੋਜੀ ਦੀਆਂ ਜਿਹੜੀਆਂ ਜੌਬਸ ਵੱਧ ਰਹੀਆਂ ਆ, ਆਮ ਜਿਹੜਾ ਘੱਟ ਪੜ੍ਹਿਆ ਲਿਖਿਆ ਬੰਦਾ ਆ, ਜਿਹੜਾ ਹੁਣ ਦੂਰੋਂ ਆਇਆ, ਖਾਸ ਕਰਕੇ ਜਿਹੜਾ ਕੋਈ ਇਮੀਗ੍ਰੈਂਟ ਇੱਥੇ ਆ ਕੇ ਵਸਿਆ ਆ, ਜਿਹੜਾ ਹੁਣ
ਉਹ ਪੜ੍ਹ ਵੀ ਨਹੀਂ ਬਹੁਤਾ ਸਕਦਾ, ਉਹ ਜਿਹੜੇ ਲੋਕ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਆਪਣਾ ਕੰਮ ਆ ਉਹ ਇੱਕ ਹਿਸਾਬ ਨਾਲ ਤੋਰੀ ਫੁਲਕਾ ਜਿਹੜਾ ਉਹ ਚਲਾ ਕੇ ਰੱਖਣਾ ਹੈ। ਸੋ ਇਹ ਵੀ ਬਹੁਤ ਅਹਿਮ ਚੀਜ਼ਾਂ ਨੇ। ਜ਼ਰੂਰ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਸਿਟੀ ਕੌਂਸਲ ਦੀਆਂ ਉਹਨਾਂ ਵਿੱਚ ਜਿਹੜੇ ਹਿੱਸਾ ਲਿਆ ਕਰੋ ਅਤੇ ਆਪਣੇ ਜਿਹੜੀਆਂ ਇਹ ਫਿਕਰ ਆ ਉਹ ਜ਼ਾਹਰ ਉੱਥੇ ਕਰੋ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਉੱਤੇ ਵੀ ਜਿਹੜਾ ਗੌਰ ਕਰਦੇ ਰਹਿਣ। ਜੀ ਅਤੇ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਆਪਾਂ ਜਿਹੜੀ ਖਬਰ ਕਰਦੇ, ਸਮਾਂ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਵੱਧ ਰਿਹਾ ਆ। ਇਮੀਗ੍ਰੇਸ਼ਨ ਦੇ ਨਾਲ ਥੋੜ੍ਹੀ ਜਿਹੀ ਸੰਬੰਧਿਤ ਖਬਰ ਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪਿਛਲੇ ਦਿਨੀ ਜਿਹੜੇ ਆ ਜਿਹੜੇ ਕੁਛ ਨਾ ਕੁਛ ਆਂਕੜੇ ਜਿਹੜੇ ਆ ਉਹ ਜਾਰੀ ਕੀਤੇ ਨੇ, ਜਿਸ ਦੇ ਵਿੱਚ ਫੈਮਿਲੀ ਯੂਨਿਟ ਏਲੀਅਨਸ ਜਿਨ੍ਹਾਂ ਨੂੰ FMUAV ਜਿਹੜਾ ਉਹ ਕਹਿ ਦਿੱਤਾ ਜਾਂਦਾ ਆ, ਪੋਰਟ ਆਫ ਐਂਟਰੀਜ਼ ਦੇ ਵਿੱਚ ਕਿੰਨੇ ਕੁ ਲੋਕ ਉਹਨਾਂ ਨੇ ਆਉਣ ਦੀ ਜਿਹੜੀ ਕੋਸ਼ਿਸ਼ ਕੀਤੀ, ਕਿੰਨੇ ਕੁ ਰਹਿ ਗਏ, ਕੀ ਕੁਛ ਜਿਹੜਾ ਹੋਇਆ ਉਹ ਉਸ ਦੇ ਬਾਰੇ ਜਿਹੜੀ ਆ CBP ਕਸਟਮ ਬਾਰਡਰ ਪੈਟਰੋਲ ਏਜੰਟ ਜਿਹੜਾ ਕਿ ਇੱਕ ਹਿੱਸਾ ਹੈਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ, ਉਹਨਾਂ ਨੇ ਜਾਰੀ ਕੀਤਾ। ਕਹਿੰਦੇ ਵੀ 2017 ਦੇ ਵਿੱਚ CBP ਕਹਿੰਦੇ ਆ ਵੀ 13,210 ਜਿਹੜੀਆਂ ਫੈਮਲੀਜ਼ ਆ ਜਿਹੜੇ 210 ਫੈਮਿਲੀ ਯੂਨਿਟ ਏਲੀਅਨਸ ਅਤੇ ਅਨਅਕੰਪਨੀਡ ਏਲੀਅਨ ਚਿਲਡਰਨ ਜਿਹੜੇ ਆ ਹਰ ਮਹੀਨੇ ਜਿਹੜੇ ਆ ਉਸ ਦੇ ਨਾਲੋਂ ਜਿਹੜੇ ਉਹ ਵੱਧ ਆਏ ਨੇ। ਅਤੇ ਕਹਿੰਦੇ ਵੀ 2019 ਦੇ ਵਿੱਚ ਇਹ ਆંકੜਾ ਵੱਧ ਕੇ 13,000 ਤੋਂ 31,188 ਤੱਕ ਪ੍ਰਤੀ ਮਹੀਨਾ ਜਿਹੜਾ ਆ ਉਹ ਵਧਿਆ ਹੈਗਾ ਆ। ਅਤੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਪੋਰਟ ਆਫ ਐਂਟਰੀ ਦੇ ਉੱਤੇ ਜਿਹੜੇ ਆਏ ਨੇ ਅਤੇ ਉਹਨਾਂ ਨੂੰ ਇਨਐਡਮਿਸਿਬਲ ਵੀ ਯਾਨੀ ਕਿ ਅਮਰੀਕਾ ਦੇ ਵਿੱਚ ਸ਼ਾਮਿਲ ਹੋਣ ਦੇ ਕਾਬਲ ਦਾਖਲ ਹੋਣ ਦੇ ਕਾਬਲ ਨਹੀਂ ਜਿਹੜਾ ਉਹ ਦੱਸਿਆ ਗਿਆ ਆ, ਉਹ ਆંકੜਾ 31,901 ਦੱਸਿਆ ਜਾਂਦਾ ਆ। ਸੋ ਲਗਾਤਾਰ ਜਿਹੜਾ ਹਰਜੋਤ ਸਿੰਘ ਜੀ ਉੱਦਾਂ ਜਿਹੜੇ ਐਂਟਰੀ ਕਰਨ ਦੀਆਂ ਕੋਸ਼ਿਸ਼ਾਂ ਆ ਉਹ ਵੱਧ ਰਹੀਆਂ ਅਤੇ ਨਾਲ ਹੀ ਜਿਹੜੇ ਵਾਪਸ ਘੱਲਣ ਦਾ ਆંકੜਾ ਵੀ ਜਿਹੜਾ ਆ ਉਹ ਇਸ ਟਾਈਮ ਲਗਾਤਾਰ ਵੱਧਦਾ ਜਾ ਰਿਹਾ ਹੈਗਾ ਆ। ਅਤੇ ਕਹਿੰਦੇ ਜਿਹੜੇ ਬੱਚੇ ਜਿਹੜੇ ਅਨਅਕੰਪਨੀਡ ਜਿਹੜੇ ਚਿਲਡਰਨ ਸੀਗੇ ਜਿਹੜੇ ਪੋਰਟ ਆਫ ਐਂਟਰੀਜ਼ ਦੇ ਦਰਮਿਆਨ ਯਾਨੀ ਕਿ ਜਿਹੜੇ ਬਾਰਡਰ ਟੱਪ ਕੇ ਕੋਸ਼ਿਸ਼ ਜਿਹੜੇ ਕਰ ਰਹੇ ਸੀ, ਉਹ ਨੰਬਰ ਸੀਗਾ 4,766 ਅਤੇ ਜਿਹੜੇ ਪੋਰਟ ਆਫ ਐਂਟਰੀ ਦੇ ਉੱਤੇ ਜਿਹੜੇ ਅਨਅਕੰਪਨੀਡ ਚਿਲਡਰਨ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਪ੍ਰਵੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਉਹ ਸੀਗੀ 355 ਅਤੇ ਇਹਨਾਂ ਸਾਰਿਆਂ ਨੂੰ ਜਿਹੜਾ ਵਾਪਸ ਜਿਹੜਾ ਉਹ ਘੱਲਿਆ ਜਾਵੇਗਾ। ਵੀਕਐਂਡ 'ਤੇ ਵੀ ਆਪਾਂ ਹਰਜੋਤ ਸਿੰਘ ਜੀ ਦੱਸਿਆ ਸੀਗਾ ਵੀ ਟਰੰਪ ਪ੍ਰਸ਼ਾਸਨ ਦੇ ਦੁਆਰਾ ਇੱਕ ਪਾਲਿਸੀ ਦੇ ਵਿੱਚ ਥੋੜ੍ਹਾ ਜਿਹੜਾ ਉਹਨਾਂ ਨੇ ਚੇਂਜ ਜਿਹੜਾ ਲਿਆਂਦਾ ਵੀ ਜਿਹੜਾ ਮੈਕਸੀਕੋ ਤੋਂ ਆ ਕੇ ਜਿਹੜਾ ਇੱਧਰ ਟਰਾਈ ਕਰਦਾ ਆ ਜਿਹੜਾ ਅਸਾਈਲਮ ਦੀ ਜਿਹੜੀ ਆ ਪਾਉਂਦਾ ਹੈ ਆਪਣੀ ਲਾਉਂਦਾ ਹੈ ਐਪਲੀਕੇਸ਼ਨ, ਅਤੇ ਉਸ ਨੂੰ ਵਾਪਸ ਜਿੰਨੀ ਦੇਰ ਤੱਕ ਉਸ ਦੀ ਜਿਹੜੀ ਸੁਣਵਾਈ ਪੂਰੀ ਨਹੀਂ ਹੋ ਜਾਂਦੀ ਉਸ ਨੂੰ ਮੈਕਸੀਕੋ ਦੇ ਵਿੱਚ ਹੀ ਵਾਪਸ ਜਿਹੜਾ ਆ ਉਹ ਰਹਿਣ ਦਿੱਤਾ ਜਾਵੇਗਾ। ਜੀ ਸਾਡਾ ਸਮਾਂ ਵੀ ਹੋਣ ਵਾਲਾ ਅਤੇ ਕੁਛ ਕੁ ਖਬਰਾਂ ਬੇਕਰਫੀਲਡ ਦੀਆਂ। ਬੇਕਰਫੀਲਡ ਦੇ ਵਿੱਚ ਅੱਜ ਸਵੇਰ ਤੋਂ ਖਬਰ ਆ ਰਹੀ ਆ ਵੀ ਉੱਥੇ ਇੱਕ ਸ਼ੂਟਿੰਗ ਹੋਈ ਆ, ਜਿਹਦੇ ਵਿੱਚ ਜਿਹੜਾ ਸ਼ੂਟਿੰਗ ਦਾ ਸਸਪੈਕਟ ਆ ਉਹਨੂੰ ਜਿਹੜਾ ਪੁਲਿਸ ਵੱਲੋਂ ਮਾਰ ਦਿੱਤਾ ਗਿਆ ਆ। ਤੇ ਇੱਕ ਖਬਰ ਜਿਹੜੀ ਆ ਟੋਲੇਰੀ ਤੋਂ ਆ ਰਹੀ ਹੈ। ਟੋਲੇਰੀ ਦੇ ਵਿੱਚ ਬਹੁਤ ਸਾਰੇ ਸਰੋਤਿਆਂ ਨੂੰ ਪਤਾ ਹੋਊਗਾ ਵੀ ਇੱਥੇ ਜਿਹੜੀ ਆ ਇੱਕ ਤਰ੍ਹਾਂ ਨਾਲ ਕੁੱਕੜਾਂ ਦੀ ਫਾਈਟ ਜਿਹੜੀ ਆ ਉਹ ਬੈਨ ਹੈਗੀ ਆ ਪੂਰੇ ਕੈਲੀਫੋਰਨੀਆ ਦੇ ਵਿੱਚ, ਤੇ ਬਹੁਤ ਸਾਰੇ ਜਿਹੜੇ ਸਪੈਨਿਸ਼ ਮੂਲ ਦੇ ਲੋਕ ਆ ਉਹ ਇਹ ਫਾਈਟਸ ਕਰਾਉਂਦੇ ਰਹਿੰਦੇ ਤੇ ਅਰੈਸਟ ਹੁੰਦੀਆਂ ਹੈਗੀਆਂ। ਟੋਲੇਰੀ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਵੱਲੋਂ ਖਬਰ ਆ ਰਹੀ ਆ ਵੀ ਇੱਕ ਜਗ੍ਹਾ ਜਿਹੜੀ ਆ ਕੁੱਕੜਾਂ ਦੀ ਫਾਈਟ ਉਹ ਕਰਾ ਰਹੇ ਸੀ, ਜਿਹਦੇ ਵਿੱਚ ਜਦੋਂ ਪੁਲਿਸ ਨੂੰ ਪਤਾ ਲੱਗਾ ਉਹ ਗਏ ਉੱਥੇ ਬਹੁਤ ਸਾਰੇ ਨਾਈਵਸ ਵੀ ਉਹਨਾਂ ਨੂੰ ਲੱਭੇ ਤੇ ਕੁਛ ਕੁ ਜਿਹੜੇ ਕੁੱਕੜ ਸੀਗੇ ਉਹ ਮਰੇ ਹੋਏ ਵੀ ਸੀਗੇ ਤੇ ਦੋ ਉਹਨਾਂ ਨੇ ਜਿਹੜੇ ਆ ਲੋਕ ਆ ਉਹਨਾਂ ਨੂੰ ਅਰੈਸਟ ਕੀਤਾ। ਬਾਕੀ ਦੇ ਕਹਿੰਦੇ ਜਿਹੜੇ ਭੱਜਣ 'ਚ ਕਾਮਯਾਬ ਹੋ ਗਏ। 63 ਸਾਲਾਂ ਦਾ ਓਲਡ ਓਜ਼ੇ ਲੂਇਸ ਨੇਟੋ ਬੇਕਰਸਫੀਲਡ ਦਾ ਤੇ ਇਸੇ ਤਰ੍ਹਾਂ 55 ਸਾਲਾਂ ਦਾ ਰਿਕਾਰਡੋ ਵਲਵਰਡੇ ਇਹ ਬੇਕਰਸਫੀਲਡ ਦਾ ਅਰੈਸਟ ਕੀਤਾ ਗਿਆ ਹੈਗਾ ਆ। ਤੇ ਟੋਲੇਰੀ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਵੱਲੋਂ ਆਪਣਾ ਨੰਬਰ ਵੀ ਦਿੱਤਾ ਗਿਆ 800-808-0488 ਵੀ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਆਉਂਦੀ ਆ ਜਿਹੜੀ ਐਨੀਮਲ ਕਰੂਐਲਟੀ ਹੈਗੀ ਆ, ਜਿਹੜੇ ਉਹਨਾਂ ਨੂੰ ਨਸ਼ੇ ਖਿਲਾ ਕੇ ਕੁੱਕੜਾਂ ਨੂੰ ਲੜਾਇਆ ਜਾਂਦਾ ਤੇ ਜਾਨਵਰਾਂ ਨੂੰ ਮਾਰਿਆ ਜਾਂਦਾ ਆ, ਇਹ ਇਨਹਿਊਮਨ ਹੈਗਾ ਆ। ਸੋ ਉਹਦਾ ਜਿਹੜੀ ਆ ਰਿਪੋਰਟਿੰਗ ਰਾਈਟ ਵੇ ਕੀਤੀ ਜਾਵੇ ਪੁਲਿਸ ਨੂੰ। ਜੀ ਜੀ ਅਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਆ ਉਹ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਭ ਨੂੰ ਹੀ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।